ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 22 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਕਾਰ ਤੋਂ, ਮੁੱਖ ਮੰਤਰੀ ਸਾਹਿਬ ਤੋਂ। ਮੁੱਖ ਮੰਤਰੀ ਸਾਹਿਬ ਨੇ ਜਿਹੜੇ ਲਹਿਜੇ ਦੇ ਵਿੱਚ, ਜਿਹੜੇ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਸੱਦਾ ਦਿੱਤਾ, ਇਹਨੂੰ ਸ਼ਰਮਾ ਜੀ ਧਮਕੀ ਕਹੀਏ ਜਾਂ ਫਿਰ ਸੱਦਾ ਪੱਤਰ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਸੱਦਾ ਸਰਕਾਰਾਂ ਏਦਾਂ ਨਹੀਂ ਦਿੰਦੀਆਂ ਹੁੰਦੀਆਂ ਜੀ। ਸਰਕਾਰਾਂ ਨੇ ਸੱਦਾ ਬਕਾਇਦਾ ਚਿੱਠੀ ਭੇਜ ਕੇ, ਮੇਲ ਭੇਜ ਕੇ, ਫੋਨ ਕਰਕੇ, ਅਧਿਕਾਰੀ ਭੇਜ ਕੇ ਤਾਂ ਸੱਦੇ ਦਿੱਤੇ ਜਾਂਦੇ ਆ। ਮੀਡੀਆ 'ਚ ਸੱਦਾ ਜਾਰੀ ਕਰਕੇ ਇਹ ਕਿਹੜਾ ਤਰੀਕਾ ਹੋਇਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਪਾਤਾ ਕਿ ਹੁਣ ਇਹ ਸਵਾਲ ਉੱਠਣਾ ਹੀ ਉੱਠਣਾ ਕਿ ਸੱਦਾ ਇੱਕ ਧਮਕੀ ਹੈ। ਪੰਜਾਬ ਦੇ ਵਿੱਚ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ 3 ਰੂਪ ਦੇਖਣ ਨੂੰ ਮਿਲ ਰਹੇ ਆ ਜੀ। ਪਹਿਲਾ ਰੂਪ ਗੰਨਾ ਕਿਸਾਨਾਂ ਦੇ ਹਵਾਲੇ ਨਾਲ, ਗੰਨਾ ਕਿਸਾਨਾਂ ਦੀ ਅਦਾਇਗੀ ਦੇ ਮਾਮਲੇ ਨੂੰ ਲੈ ਕੇ ਇੱਕ ਧਰਨਾ ਚੱਲ ਰਿਹਾ ਪਿਛਲੇ 46 ਤੋਂ 50 ਘੰਟਿਆਂ ਤੋਂ ਜਲੰਧਰ ਲੁਧਿਆਣਾ ਹਾਈਵੇ ਦੇ ਉੱਤੇ, ਜਿਹੜਾ ਪੱਕਾ ਜਾਮ ਲੱਗਿਆ ਤੇ ਲੋਕ ਬਹੁਤ ਮੁਸ਼ਕਲਾਂ ਚ ਨੇ, ਲੋਕ ਬਹੁਤ ਦਿੱਕਤਾਂ ਚ ਨੇ, ਕਿਉਂਕਿ ਚਾਹੇ ਉਹ ਐਂਬੂਲੈਂਸ ਹੋਵੇ, ਚਾਹੇ ਉਹ ਸਕੂਲ ਦੇ ਜਵਾਕ ਹੋਣ, ਚਾਹੇ ਵਿਦੇਸ਼ਾਂ ਨੂੰ ਜਾਣ ਵਾਲੇ ਲੋਕ ਹੋਣ, ਚਾਹੇ ਕਿਤੇ ਕੰਮਾਂ ਕਰਨ ਲਈ ਨਿਕਲਣ ਵਾਲੇ ਲੋਕ ਹੋਣ, ਚਾਹੇ ਲੋਕਲ ਹੋਣ, ਉਹਦੇ ਨਾਲ ਟ੍ਰੈਫਿਕ ਬਹੁਤ ਹੈ ਤੇ ਪੁਲਿਸ ਵੀ ਪੂਰੇ ਜਾਮ ਖਿਲਾਉਣ ਚ ਲੱਗੀ ਹੈ ਜੀ। ਇੱਕ ਪਾਸੇ ਉਹ ਪ੍ਰਦਰਸ਼ਨ ਚੱਲ ਰਿਹਾ ਤੇ ਕਿਸਾਨ ਕਹਿੰਦੇ ਕਿ ਸਾਨੂੰ ਚਿਰਾਂ ਤੋਂ ਲਟਕਾਇਆ ਜਾ ਰਿਹਾ, ਲੰਬੇ ਸਮੇਂ ਤੋਂ ਸਾਡੇ ਨਾਲ ਭਰਮ ਭੁਲੇਖਿਆ ਸਾਨੂੰ ਪਾਇਆ ਜਾ ਰਿਹਾ, ਅਫਸਰ, ਅਧਿਕਾਰੀ, ਮਿੱਲ ਵਾਲੇ ਤੇ ਇੱਧਰ ਕਹਿੰਦੇ ਜੀ ਸਰਕਾਰਾਂ ਸਾਡੇ ਨਾਲ ਲਾਰੇ ਲਾਉਂਦੀਆਂ ਨੇ, ਇਸ ਲਈ ਅੱਕ ਕੇ ਅਸੀਂ ਹੁਣ ਧਰਨਾ ਲਾਇਆ ਜੀ। ਸੋ ਇੱਕ ਪਹਿਲੂ ਤਾਂ ਇਹ ਹੈਗਾ। ਦੂਸਰਾ ਇਹਦੇ ਵਿੱਚ ਜਿਹੜਾ ਅਹਿਮ ਪਹਿਲੂ ਆ ਪ੍ਰਵੀਨ ਜੀ, ਉਹ ਇਹ ਆ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਅਸੀਂ 26, 27, 28 ਨਵੰਬਰ ਨੂੰ ਚੰਡੀਗੜ੍ਹ ਕਨੀ ਨੂੰ ਕੂਚ ਕਰਨਾ। ਹਾਂਜੀ, 26, 27, 28 ਨਵੰਬਰ ਅਸੀਂ 3 ਦਿਨ ਚੰਡੀਗੜ੍ਹ ਦਾ ਘਿਰਾਓ ਕਰਾਂਗੇ। ਆਪਣੀਆਂ ਸਾਰੀਆਂ ਮੰਗਾਂ ਜਿਹੜੀਆਂ 3 ਖੇਤੀ ਕਾਨੂੰਨ ਦੇ ਨਾਲ ਸੰਬੰਧਿਤ ਲਟਕ ਕੇ ਰਹਿ ਗਈਆਂ ਸੀ, ਉਹ ਵੀ, ਪੰਜਾਬ ਸਰਕਾਰ ਨਾਲ ਸੰਬੰਧਿਤ ਵੀ, ਪਿਛਲੇ ਦਿਨਾਂ ਦੇ ਸਾਰੇ ਮਸਲੇ ਵੀ, ਉਹ ਲੰਬੀ ਸੂਚੀ ਹੈ, ਆਪਾਂ ਉਹਦੇ ਪਰ ਵੀ ਚਰਚਾ ਕਰਦੇ ਹਾਂ। ਉਹ ਸਾਰੇ ਪਹਿਲੂਆਂ ਨੂੰ ਲੈ ਕੇ ਉਹਨਾਂ ਨੇ ਐਲਾਨ ਕੀਤਾ। ਤੀਸਰਾ ਪਹਿਲੂ ਸੀ 22 ਤਰੀਕ ਨੂੰ ਸਰਕਾਰ ਦੀ ਜਿਹੜੀ ਸਬ ਕਮੇਟੀ ਆ ਹਰਪਾਲ ਚੀਮਾ ਦੀ ਅਗਵਾਈ ਹੇਠ, ਉਹਨੇ ਮੀਟਿੰਗ ਸੱਦੀ ਹੋਈ ਸੀ। ਉਹਦੇ ਵਿੱਚ ਡੱਲੇਵਾਲ ਵਾਲੀ ਧਿਰ ਨੂੰ ਤੇ ਉਹਨਾਂ ਦੇ ਨਾਲ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਸੱਦਾ ਸੀ, ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਹਾਂਗਾ। ਠੀਕ ਹੈ ਜੀ। ਸੋ ਇਹ 3 ਪੜਾਵਾਂ 'ਚ ਗੱਲ ਚੱਲ ਰਹੀ ਹੈ। ਇੱਕ ਪਾਸੇ ਧਰਨਾ ਕਰ ਰਹੀ ਕਿਸਾਨ, ਦੂਸਰੇ ਪਾਸੇ ਕੱਲ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਇੱਕ ਬੈਠਕ ਕਿਸਾਨ ਜਥੇਬੰਦੀਆਂ ਦੀ 26, 27, 28 ਨਵੰਬਰ ਲੈ ਕੇ, ਜਿਸ 'ਚ 32, 33 ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਨੇ, ਜਿਹਨੂੰ ਰਾਜਿਆਲਾਰੀਆਂ ਤੇ ਉਹਨਾਂ ਦੇ ਸਹਿਯੋਗੀਆਂ 5 ਜਥੇਬੰਦੀਆਂ ਦਾ ਵੀ ਸਮਰਥਨ ਹੈ। ਤੇ ਤੀਸਰੇ ਪਾਸੇ ਇੱਕ ਬੈਠਕ ਹਰਪਾਲ ਚੀਮੇ ਨਾਲ ਪੰਜਾਬ ਭਵਨ 'ਚ ਡੱਲੇਵਾਲ ਵਾਲੀ ਧਿਰ ਦੀ ਚੱਲ ਰਹੀ ਆ ਜੀ। ਕੱਲ ਇਹ ਸਾਰਾ ਕੁਝ 3 ਚੀਜ਼ਾਂ ਇਕੱਠੀਆਂ ਚੱਲ ਰਹੀਆਂ ਸੀ। ਇਹ ਸਭ ਦੇ ਦਰਮਿਆਨ ਮੁੱਖ ਮੰਤਰੀ ਸਾਹਿਬ ਦਾ ਇੱਕ ਟਵੀਟ ਆਉਂਦਾ। ਟਵੀਟ ਦੀ ਮੈਂ ਟਵੀਟ ਹੂਬਹੂ ਪੜ੍ਹ ਦਿੰਦਾ। ਉਹਦੇ ਅੱਖਰ ਤੋਂ ਸਪਸ਼ਟ ਹੁੰਦਾ ਕਿ ਅੰਦਾਜ਼ ਕੀ ਹੈ, ਧਮਕੀ ਵਾਲਾ ਹੈ ਕਿ ਸੱਦੇ ਵਾਲਾ ਹੈ। ਮੁੱਖ ਮੰਤਰੀ ਸਾਹਿਬ ਲਿਖਦੇ ਆ, ਮੇਰੀ ਕਿਸਾਨ ਯੂਨੀਅਨਾਂ ਨੂੰ ਬੇਨਤੀ ਹੈ ਕਿ ਹਰ ਗੱਲ ਉੱਤੇ ਸੜਕ ਰੋਕ ਕੇ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ ਜੀ। ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ, ਸੈਕਟਰੀਏਟ, ਖੇਤੀਬਾੜੀ ਮੰਤਰੀ ਦਾ ਦਫ਼ਤਰ ਅਤੇ ਮੇਰਾ ਦਫ਼ਤਰ ਤੇ ਘਰ ਹੈ, ਨਾ ਕਿ ਸੜਕਾਂ। ਠੀਕ ਹੈ ਜੀ। ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਧਰਨੇ ਵਾਸਤੇ ਬੰਦੇ ਨਹੀਂ ਲੱਭਣੇ,
ਲੋਕਾਂ ਦੀਆਂ ਭਾਵਨਾਵਾਂ ਸਮਝੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਇਹ ਟਵੀਟ ਹੈ ਜੀ ਮੁੱਖ ਮੰਤਰੀ ਸਾਹਿਬ ਦਾ। ਪ੍ਰਵੀਨ ਜੀ, ਲੋਕ ਔਖੇ ਨੇ, ਲੋਕ ਧਰਨਿਆਂ ਤੋਂ ਔਖੇ ਹੁੰਦੇ ਨੇ, ਲੋਕ ਮੁਸ਼ਕਲ 'ਚ ਔਖੇ ਹੁੰਦੇ ਨੇ, ਪਰ ਜਿਹੜੇ ਲੋਕ ਧਰਨਾ ਲਾ ਰਹੇ ਨੇ ਉਹ ਲੋਕ ਵੀ ਤਾਂ ਕਿਸੇ ਔਖਾਈ ਕਰਕੇ ਹੀ ਲਾ ਰਹੇ ਨੇ ਨਾ, ਉਹ ਵੀ ਤਾਂ ਕਿਸੇ ਮੁਸ਼ਕਲ 'ਚ ਨੇ ਤਾਂ ਹੀ ਲਾ ਰਹੇ ਨੇ ਨਾ। ਸੋ ਇਹ ਲੋਕ ਵੀ ਸਮਝਦੇ ਨੇ ਇਹ ਗੱਲ ਵੀ। ਪਰ ਮੁੱਖ ਮੰਤਰੀ ਸਾਹਿਬ ਕਹਿਣਾ ਕੀ ਚਾਹੁੰਦੇ ਨੇ? ਕੀ ਮੁੱਖ ਮੰਤਰੀ ਸਾਹਿਬ ਮਾਮਲਾ ਨਿਬੇੜਨ ਵਾਲਾ ਟਵੀਟ ਕਰ ਰਹੇ ਨੇ ਕਿ ਦੋ ਧਿਰਾਂ ਨੂੰ ਟਕਰਾਉਣ ਵਾਲਾ ਟਵੀਟ ਕਰ ਰਹੇ ਨੇ? ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਵਿਰੁੱਧ ਨਾ ਕਰੋ। ਮਤਲਬ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਉੱਥੇ ਜਾ ਕੇ ਆਡਾ ਲਓ, ਤੁਸੀਂ ਜਾ ਕੇ ਪੰਗਾ ਲਓ, ਤੁਸੀਂ ਜਾ ਕੇ ਉਹਨਾਂ ਨਾਲ ਟਕਰਾਅ ਕਰੋ। ਕੀ ਤੁਸੀਂ ਆਪਣੀ ਪਾਰਟੀ ਦੇ ਭਗਤਾਂ ਨੂੰ ਸੁਨੇਹਾ ਲਾ ਰਹੇ ਹੋ ਕਿ ਜਾਓ ਝੰਡੇ ਚੱਕ ਕੇ ਚਲੇ ਜਾਓ, ਜਿੰਦਾਬਾਦ ਮੁਰਦਾਬਾਦ ਇਹ ਕਰ ਲਿਓ, ਕਰਾਉਣਾ ਸਰਕਾਰ ਦਾ ਕੰਮ ਹੈ? ਤੇ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨਾਲ ਗੱਲ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ ਜੀ, ਖੇਤੀਬਾੜੀ ਮੰਤਰੀ ਦਾ ਦਫ਼ਤਰ ਤੇ ਮੇਰਾ ਦਫ਼ਤਰ ਤੇ ਘਰ ਹੈ। ਜਨਾਬ, ਜੇ ਇਹ ਸਾਰੇ ਖੁੱਲੇ ਨੇ ਤਾਂ ਫਿਰ ਧਰਨੇ ਕਿਉਂ ਲੱਗ ਰਹੇ ਨੇ? ਜੇ ਤੁਹਾਡੇ ਘਰਾਂ ਦੇ ਬੂਹੇ ਭਿੜੇ ਹੋਏ ਨੇ, ਤੁਹਾਡੇ ਦਫ਼ਤਰਾਂ ਦੀਆਂ ਚਟਿਕਣੀਆਂ ਲੱਗੀਆਂ ਹੋਈਆਂ ਨੇ, ਤਾਂ ਬਾਹਰ ਧਰਨੇ ਲੱਗ ਰਹੇ ਆ ਨਾ। ਬਿਲਕੁਲ ਖੁੱਲੇ ਹੁੰਦੇ ਤਾਂ ਲੋਕ ਆ ਜਾਂਦੇ। ਜਿਹੜੇ ਆ ਸੰਗਰੂਰ ਗਏ ਸੀ ਪਿਛਲੇ ਦਿਨ ਹੀ ਕੱਚੇ ਮਾਸਟਰ, ਕਿ ਉਹਨਾਂ ਨਾਲ ਕੁੱਟਮਾਰ ਕੀਤੀ ਹੈ ਪੁਲਿਸ ਨੇ, ਤੁਹਾਡੇ ਘਰੇ ਹੀ ਗਏ ਸੀ ਜਨਾਬ, ਕਿਉਂ ਨਹੀਂ ਮੀਟਿੰਗ ਕਰ ਲਈ? ਚਲੋ ਆਪਾਂ ਇਹ ਦੋ ਹੀ ਗੱਲਾਂ ਲਾਂਭੇ ਰੱਖਦੇ ਹਾਂ। ਇੱਕ ਤਾਂ ਕਿਹਾ ਕਿ ਧਰਨੇ ਲਾਉਣਾ ਹੱਲ ਨਹੀਂਗਾ, ਲੋਕ ਤੁਹਾਡੇ ਵਿਰੁੱਧ ਹੋ ਜਾਣਗੇ। ਦੂਸਰਾ ਉਹਨਾਂ ਨੇ ਕਿਹਾ ਕਿ ਗੱਲ ਸੜਕ ਤੇ ਨਹੀਂ ਹੁੰਦੀ, ਸੜਕਾਂ ਤੇ ਧਰਨੇ ਲਾਉਣਾ ਸਹੀ ਨਹੀਂਗਾ, ਰਾਹ ਰੋਕਣਾ ਸਹੀ ਨਹੀਂਗਾ। ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਦਿੱਲੀ ਧਰਨਾ ਲੱਗਿਆ ਸੀ ਕਿਸਾਨਾਂ ਦਾ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਉਹ ਕਿੱਥੇ ਲੱਗਿਆ ਸੀ? ਤੇ ਉਹ ਧਰਨਾ ਕਾਹਦੇ ਪਰ ਲੱਗਿਆ ਸੀ? ਸੜਕ ਤੇ ਸੀ ਜਾਂ ਪ੍ਰਧਾਨ ਮੰਤਰੀ ਦੇ ਘਰੇ ਸੀ? ਤੇ ਨਿਤ ਦਿਨ ਕੇਜਰੀਵਾਲ ਨਾਲ ਤੁਸੀਂ ਉੱਥੇ ਕੀ ਕਰਨ ਜਾਂਦੇ ਸੀ? ਤੁਹਾਨੂੰ ਤਾਂ ਬੀਜੇਪੀ ਵਾਲੇ ਪਾਸੇ ਖੜੇ ਹੋਣਾ ਚਾਹੀਦਾ ਸੀ ਕਿ ਨਹੀਂ, ਸੜਕ ਤੇ ਨਹੀਂ ਲੱਗਣਾ ਚਾਹੀਦਾ ਧਰਨਾ। ਨਿਤ ਦਿਨ ਕੇਜਰੀਵਾਲ ਨੂੰ ਨਾਲ ਲੈ ਕੇ ਉਸ ਧਰਨਿਆਂ 'ਚ ਬੈਠਦੇ ਸੀ। ਮੈਂ ਇਸ ਗੱਲ ਦਾ ਗਵਾਹ ਹਾਂ ਕਿ ਅੱਜ ਜਿਹੜੇ ਪੰਜਾਬ 'ਚ MLA ਬਣੇ ਫਿਰਦੇ ਨੇ 92 ਜਾਂ ਦਿੱਲੀ ਦੇ ਇਹਨਾਂ ਦੇ ਅਧਿਕਾਰੀ, ਇਹਨਾਂ ਦੇ ਨੁਮਾਇੰਦੇ, ਇਹਨਾਂ ਦੇ ਇੰਚਾਰਜ ਪੰਜਾਬ ਦੇ, ਉਹ ਪ੍ਰਵੀਨ ਜੀ ਸਵੇਰੇ 5:30 ਵਜੇ ਬੁਰਸ਼ ਪੇਸਟਾਂ ਦੇ ਡੱਬੇ ਚੱਕ ਕੇ ਫਿਰਦੇ ਹੁੰਦੇ ਸੀ ਵੰਡਣ ਲਈ। ਇਹਨਾਂ ਨੂੰ ਪੁੱਛੋ, ਤੁਸੀਂ ਟੈਂਟ ਲਾ ਕੇ ਨਿਤ ਦਿਨ ਕੜੀ ਚੌਲ ਦਾ ਲੰਗਰ ਕਿਹਨਾਂ ਨੂੰ ਖਿਲਾਉਣ ਆਉਂਦੇ ਸੀ ਜੇਕਰ ਉਹ ਸੜਕ ਤੇ ਧਰਨਾ ਲਾ ਕੇ ਗੁਨਾਹ ਕਰ ਰਹੇ ਸੀ? ਧਰਨਾ ਸਹੀ ਸੀ ਕਿਉਂਕਿ ਤੁਸੀਂ ਪੰਜਾਬ 'ਚ ਜਦ ਵੋਟਾਂ ਲੜੀਆਂ ਸੀ, ਤੁਸੀਂ ਉਸ ਸਮੇਂ ਉਹਨਾਂ ਦੇ ਨਾਲ ਸੀ। ਅੱਜ ਤੁਹਾਨੂੰ ਸਰਕਾਰ ਮਿਲ ਗਈ, ਸੱਤਾ ਮਿਲ ਗਈ, ਅੱਜ ਇਹ ਲੋਕ ਬੁਰੇ ਲੱਗਣ ਲੱਗੇ। ਬਿਲਕੁਲ ਜੀ। ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਸੀ ਤਾਂ ਕੱਚੇ ਮੁਲਾਜ਼ਮ, ਪੱਕੇ ਮੁਲਾਜ਼ਮ, ਸਰਕਾਰੀ ਮੁਲਾਜ਼ਮ, ਵੱਖ-ਵੱਖ ਯੂਨੀਅਨਾਂ, ਡਾਕਟਰ, ਨਰਸਾਂ, ਹੋਰ ਵਿਭਾਗ, ਹੈ ਨਾ, ਕਿੰਨੇ ਹੀ ਤਰ੍ਹਾਂ ਦੇ ਵੈਟਰਨਰੀ, ਉਹ ਸਾਰਿਆਂ ਦੇ ਧਰਨਿਆਂ 'ਚ ਤੁਸੀਂ ਕੀ ਕਰਨ ਜਾਂਦੇ ਸੀ ਜੀ? ਕੇਜਰੀਵਾਲ ਧਰਨੇ ਕਦੇ ਲੱਗਦਾ ਸੀਗਾ ਜੀ ਉਹ ਬਠਿੰਡੇ ਕੰਨੀ ਨੂੰ ਧਰਨਾ ਲੱਗ ਰਿਹਾ, ਕਦੇ ਪਟਿਆਲੇ ਵਾਲੇ ਮੋਤੀ ਮਹਿਲ ਕੰਨੀ ਨੂੰ ਧਰਨਾ ਲੱਗ ਰਿਹਾ, ਕਦੇ ਚੰਨੀ ਦੇ ਘਰੇ ਮੋਹਾਲੀ ਖਰੜ ਕੰਨੀ ਨੂੰ ਧਰਨਾ ਲੱਗ ਰਿਹਾ, ਪੁਲਾਂ ਦੇ ਉੱਤੇ ਧਰਨੇ ਲੱਗ ਰਹੇ ਨੇ, ਟੈਂਕੀਆਂ ਤੇ ਲੱਗ ਰਹੇ ਨੇ। ਤਦ ਕੇਜਰੀਵਾਲ ਜੀ ਨੂੰ ਪੁੱਛੋ ਧਰਨੇ ਸਹੀ ਸੀ ਫਿਰ? ਬਿਲਕੁਲ। ਫਿਰ ਤਦ ਤੁਸੀਂ ਇਹਨਾਂ ਦਾ ਸਮਰਥਨ ਕਰਨ ਕਿਉਂ ਆਏ? ਜੇ ਤੁਹਾਨੂੰ ਲੱਗਦਾ ਕਿ ਇਹਨਾਂ ਕਿਸਾਨਾਂ ਦੇ ਖਿਲਾਫ ਜਿਹੜੇ ਅੱਜ ਹਾਈਵੇ ਰੋਕ ਕੇ ਬੈਠੇ ਨੇ ਕਾਨੂੰਨੀ ਕਾਰਵਾਈ ਕਰਨੀ ਬਣਦੀ ਆ, ਤਾਂ ਪੁਰਾਣੀ ਆਪਣੇ ਤੇ ਵੀ ਪਾ ਲਿਓ ਨਾ ਪਰਚੇ 5-4। ਸੋ ਇਹ ਮੁੱਖ ਮੰਤਰੀ ਦਾ, ਸਰਕਾਰ ਦਾ, ਮੰਤਰੀਆਂ ਦਾ ਕੰਮ ਮਸਲੇ ਦਾ ਹੱਲ ਕਰਨਾ ਹੁੰਦਾ ਜੀ, ਮਸਲਾ ਵਧਾਉਣਾ ਨਹੀਂ। ਜੇ ਕਿਸਾਨ ਧਰਨਾ ਲਾ ਰਹੇ ਨੇ ਤੇ ਲੋਕ ਉਹਦੇ ਨਾਲ ਔਖੇ ਨੇ ਤਾਂ ਤੁਸੀਂ ਮਸਲਾ ਹੱਲ ਕਰੋ ਨਾ। ਧਰਨਾ ਲਾਉਣਾ ਨਾ ਪਵੇ ਤੇ ਲੋਕ ਔਖੇ ਨਾ ਹੋਣ। ਉਹ ਚੀਜ਼ਾਂ ਦਾ ਹੱਲ ਤਾਂ ਮਸਲੇ ਦਾ ਹੱਲ ਹੈ ਨਾ। ਮਸਲੇ ਤੇ ਗੱਲ ਕਰਨ ਲਈ ਤਿਆਰ ਨਹੀਂ। ਕਿੰਨਾ ਖਲਾਤੀਆਂ ਤੁਸੀਂ ਗੰਨੇ ਦਾ ਪੁਰਾਣਾ ਬਕਾਇਆ ਦਵਾਤਾ। ਅਕਲ ਡੱਲੇਵਾਲ ਸਾਹਿਬ ਨਾਲ ਮੀਟਿੰਗ ਹੋਈ ਆ ਜੀ, ਜੇ ਮਿੱਠੀਆਂ ਗੋਲੀਆਂ ਤੋਂ ਬਿਨਾਂ ਕੁਝ ਲੈ ਕੇ ਆਏ ਹੁਣ ਤਾਂ ਡੱਲੇਵਾਲ ਸਾਹਿਬ ਦੱਸ ਦੇਣ ਮੈਨੂੰ। ਠੀਕ ਹੈ ਜੀ, ਸਾਰੀਆਂ ਮੰਗਾਂ ਸੁਣ ਲਈਆਂ ਜੀ ਤੁਹਾਡੀਆਂ, ਠੀਕ ਹੈ ਜੀ, ਇਹਨਾਂ ਤੇ ਗੌਰ ਕਰ ਰਹੇ ਆ ਜੀ, ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਾਂਗੇ ਜੀ, ਉਹ ਤੋਂ ਬਾਅਦ ਇਹਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਠੀਕ ਹੈ ਜੀ, ਚਾਹ ਦਾ ਕੱਪ ਪੀਓ ਤੇ ਜਾਓ ਜੀ। ਤੇ ਇੱਧਰ ਜਿਹੜੀਆਂ ਜਥੇਬੰਦੀਆਂ 26, 27, 28 ਤਰੀਕ ਦੇ ਹਵਾਲੇ ਨਾਲ ਚੰਡੀਗੜ੍ਹ ਆਉਣਾ ਚਾਹੁੰਦੀਆਂ ਨੇ, ਉਹਨਾਂ ਲਈ ਫਿਰ ਕਲੀ ਵਿਛਾ ਦਿਓ ਨਾ ਕਿ ਭਾਈ ਆ ਰੋਡ ਮਾਰਕ ਕਰਤਾ ਮੈਂ, ਇਹ ਰਾਹ ਸਿੱਧੀ ਕਲੀ ਮੇਰੇ ਘਰ ਤਾਂ ਆਊਗੀ, ਇਸ ਕਲੀ ਨੂੰ ਦੇਖ ਕੇ ਆ ਜਾਓ। ਪੁਲਿਸ, ਚੰਡੀਗੜ੍ਹ ਦੀ ਪੁਲਿਸ ਨੇ ਤਾਂ ਜੋ ਐਕਸ਼ਨ ਲੈਣਾ ਲੈਣਾ।
ਮਹਾਲੀ ਚ ਪਹਿਲਾਂ ਪੰਜਾਬ ਪੁਲਿਸ ਦੇਖ ਲਿਓ, ਇਹਨਾਂ ਨੂੰ ਇਕੱਠਿਆਂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰੂਗੀ। ਜੀ, ਜਿੱਥੋਂ ਜਥੇਬੰਦੀਆਂ ਚੱਲਣਗੀਆਂ, ਅਗਰਾਹਾਂ ਜਿੱਥੋਂ ਚੱਲੂਗਾ, ਲੱਖੋਵਾਲ ਜਿੱਥੋਂ ਚੱਲੂਗਾ, ਰਾਜੇਵਾਲ ਜਿੱਥੋਂ ਚੱਲੂਗਾ, ਬੂਟਾ ਸਿੰਘ ਬੁਰਜਗਿੱਲ ਜਿੱਥੋਂ ਚੱਲੂਗਾ, ਬਾਕੀ ਨੁਮਾਇੰਦੇ ਜਿੱਥੋਂ ਚੱਲਣਗੇ ਉੱਥੋਂ ਘਰਾਂ ਚੋਂ ਹੀ ਘੇਰਾਬੰਦੀ ਕਰਨਗੇ। ਉਹਨਾਂ ਦੇ ਜ਼ਿਲ੍ਹਿਆਂ 'ਚ ਸੜਕਾਂ ਤੇ ਪੁਲਿਸ ਨਾਕੇ ਲਾਊਗੀ, ਤੇ ਪੁਲਿਸ ਨਾਕੇ ਲਾਉਂਦੀ ਹੈ ਜਿਹੜੇ ਹਾਈਵੇ ਤੇ, ਉਹ ਸਹੀ ਹੈ, ਉਹ ਰਾਹ ਰੋਕ ਲਵੇ, ਸਹੀ ਹੈ ਲੋਕਾਂ ਦਾ। ਤੇ ਇਹ ਵਰਤਾਰਾ ਹੁਣ ਇਹ ਕਹਿੰਦੇ ਜੀ ਅਸੀਂ ਆਉਣਾ ਚੰਡੀਗੜ੍ਹ, ਸਾਡੀਆਂ ਮੰਗਾਂ MSP ਨੂੰ ਲੈ ਕੇ ਵੀ ਨੇ, ਸਾਡੀਆਂ ਮੰਗਾਂ ਕਰਜ਼ੇ ਨੂੰ ਲੈ ਕੇ ਵੀ ਨੇ, ਸਾਡੀਆਂ ਮੰਗਾਂ ਦਿੱਲੀ 'ਚ ਸ਼ਹੀਦ ਹੋਏ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਜੋ ਤੁਸੀਂ ਕਿਹਾ ਸੀਗਾ ਕਿ ਨੌਕਰੀਆਂ, ਰਾਸ਼ੀ, ਉਹ ਮਸਲਾ ਵੀ ਹੈ। ਸਾਡਾ ਗੁਲਾਬੀ ਸੁੰਡੀ ਚਿੱਟੀ ਮੱਖੀ ਵਾਲਾ ਮੁਆਵਜ਼ਾ ਵੀ ਪਿਆ, ਮੂੰਗੀ ਵਾਲਾ ਮਸਲਾ ਵੀ ਖੜਾ ਹੈ, ਝੋਨਾ ਜਿਹੜਾ ਮੀਂਹ ਬਰਬਾਦ ਹੋਇਆ ਉਹ ਵੀ ਖੜਾ ਹੈ, ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਵਾਲੇ ਮਾਮਲੇ ਵੀ ਖੜੇ ਨੇ, ਆ ਗੰਨੇ ਵਾਲੀ ਅਦਾਇਗੀ ਦਾ ਮਾਮਲਾ ਵੀ ਖੜਾ, ਗੰਨੇ ਦਾ ਭਾਅ ਦਾ ਮਾਮਲਾ ਵੀ ਹੈ। ਸਾਰੀਆਂ ਮੰਗਾਂ ਦੀ ਸੂਚੀ ਤਿਆਰ ਹੈ ਜਨਾਬ। ਤੇ ਜੇ ਕਹੋ ਪੰਜਾਬ ਭਵਨ ਆਉਣਾ, ਜੇ ਕਹੋ ਖੇਤੀਬਾੜੀ ਮੰਤਰੀ ਦਾ ਦਫ਼ਤਰ ਆਉਣਾ, ਜੇ ਕਹੋ ਮੁੱਖ ਮੰਤਰੀ ਸਾਹਿਬ ਤੁਹਾਡੇ ਘਰ ਆਉਣਾ, ਅਸੀਂ ਆ ਰਹੇ ਹਾਂ 26 ਤਰੀਕ ਨੂੰ, ਫਿਰ ਖੋਲ ਲਿਓ ਬੂਗਾ। ਉਹ ਕਹਿੰਦੇ ਸਾਨੂੰ ਤੁਹਾਡੀ ਧਮਕੀ ਮਨਜ਼ੂਰ ਹੈ ਜੀ, ਤੁਹਾਡਾ ਆਹ ਭਲੇਖਾ ਵੀ ਕੱਢ ਦਿਆਂਗੇ, ਸੈਕਟਰੀਏਟ ਆ ਜਾਓ, ਦਫ਼ਤਰ ਆ ਜਾਓ, ਮੇਰੇ ਘਰ ਆ ਜਾਓ। ਸੋ 26 ਤਰੀਕ ਲਈ ਉਹਨਾਂ ਦਾ ਐਲਾਨ ਤਿਆਰ ਹੈ ਜੀ, ਉਹਨਾਂ ਨੇ ਕੱਲ ਮੀਟਿੰਗ ਕਰਕੇ ਤੈਅ ਕਰ ਲਿਆ। ਔਰ ਜਿੰਨਾ ਕੁ ਮੈਨੂੰ ਪਤਾ ਲੱਗਿਆ, ਉਹ ਜਿਹੜੀ ਮਤਲਬ ਕਿ ਸਿੰਘ ਸ਼ਹੀਦਾਂ ਗੁਰਦੁਆਰਾ ਉਧਰ ਤੋਂ ਇਕੱਠੇ ਹੋ ਕੇ ਜਿਹੜਾ ਅੱਗੇ ਸਿੱਧਾ ਟ੍ਰਿਬਿਊਨ ਚੌਕ ਨੂੰ ਸੜਕ ਆਉਂਦੀ ਹੈ, ਉਸ ਰੋਡ ਦੇ ਹਵਾਲੇ ਨਾਲ ਚੰਡੀਗੜ੍ਹ 'ਚ ਦਾਖਲ ਹੋਣ ਦੀ ਤਿਆਰੀ ਹੈ ਉਹਨਾਂ ਦੀ। ਪਰ ਚੰਡੀਗੜ੍ਹ ਪੁਲਿਸ ਕਹਿੰਦੀ ਜੀ ਅਸੀਂ ਵੀ ਨਹੀਂ ਦਾਖਲ ਹੋਣ ਦੇਵਾਂਗੇ। ਤੇ ਪੰਜਾਬ ਸਰਕਾਰ ਦੀ ਇਸ ਟਵੀਟ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਇਹ ਸੱਦਾ ਨਹੀਂ, ਇਹ ਧਮਕੀ ਹੈ। ਔਰ ਧਮਕੀ ਨੂੰ ਜਥੇਬੰਦੀਆਂ ਨੇ ਸਵੀਕਾਰ ਕੀਤਾ। ਪਰ ਸਵਾਲ ਇਹ ਹੈ ਕਿ ਕੀ ਸਰਕਾਰ ਆਪ ਮਸਲਾ ਹੱਲ ਕਰਨ ਦੀ ਬਜਾਏ, ਆਪਣੇ ਅਧਿਕਾਰੀ ਮੰਤਰੀਆਂ ਨੁਮਾਇੰਦਿਆਂ ਨਾਲ ਹੱਲ ਕਰਨ ਦੀ ਬਜਾਏ, ਲੋਕਾਂ ਨੂੰ ਇਹ ਪੰਜਾਬ ਦੇ ਕਹਿ ਰਹੀ ਹੈ ਕਿ ਤੁਸੀਂ ਆਪੇ ਨਜਿੱਠ ਲਓ, ਆਪੇ ਡੰਗੜ, ਪੰਜਾਬ ਨੂੰ ਇਹ ਪੰਜਾਬ ਨਾਲ ਲੜਾਉਣਾ ਚਾਹੁੰਦੀ ਹੈ ਸਰਕਾਰ। ਕੀ ਇਹ ਸੁਨੇਹਾ ਦੇ ਰਿਹਾ ਮੁੱਖ ਮੰਤਰੀ ਸਾਹਿਬ ਦਾ ਟਵੀਟ, ਜਾਂ ਮੁੱਖ ਮੰਤਰੀ ਸਾਹਿਬ ਗੰਭੀਰਤਾ ਨਾਲ ਇਸ ਮਸਲੇ ਤੇ 26 ਦੀ ਬਜਾਏ ਪਹਿਲਾਂ ਹੀ 25 ਨੂੰ ਕਹਿਣ ਕਿ ਆਜੋ ਭਾਈ, ਜੇ ਡੱਲੇਵਾਲ ਵਾਲੀ ਧਰਨਾ ਬੈਠਕ ਹੋ ਸਕਦੀ ਆ ਤਾਂ ਇਸ ਲੱਖੋਵਾਲ ਵਾਲੀ ਤੇ ਅਗਰਾਹਾਂ ਵਾਲੀ ਧਰਨਾ ਬੈਠਕ ਕਿਉਂ ਨਹੀਂ ਹੋ ਸਕਦੀ? ਜੀ। ਸੋ ਇਹ ਵੀ ਕਈ ਸਵਾਲ ਨੇ ਜੀ। ਸੋ ਇਹ ਪੂਰਾ ਸਰਕਾਰੀ ਧਮਕੀ ਹੈ। ਇਸ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਸਰਕਾਰ ਨੇ ਧਮਕੀ ਦਿੱਤੀ ਹੈ। ਇਹਨਾਂ ਨੂੰ ਲੱਗਦਾ ਕਿ 1 ਨਵੰਬਰ ਵਾਲੀ ਰਾਜਨੀਤਿਕ ਧਿਰਾਂ ਨੂੰ ਜਿਵੇਂ ਧਮਕੀ ਸੀ ਉਹ ਚੱਲ ਗਈ, ਸ਼ਾਇਦ ਇਹ ਵੀ ਚੱਲ ਜੂਗੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਲੋਕ ਨੇ, ਇਹ ਆਵਾਮ ਹੈ, ਇਹ ਸੂਬੇ ਦੇ ਉਹ ਵਾਸੀ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਚਾਹੇ ਕਿਸੇ ਨੂੰ ਪਾਉਣ। ਪਰ ਜਿਨ੍ਹਾਂ ਧਿਰਾਂ ਨੂੰ ਤੁਸੀਂ 1 ਨਵੰਬਰ ਨੂੰ ਸੱਦ ਰਹੇ ਸੀ, ਉਹ ਵੋਟਾਂ ਮੰਗਣ ਵਾਲੀ ਧਿਰ ਤੁਹਾਡੇ ਮੰਗ, ਇਹ ਫਰਕ ਹੈ ਜੀ। ਸ਼ਰਮਾ ਜੀ, ਜਿਹੜੀਆਂ ਐਜੀਟੇਸ਼ਨਾਂ ਹੁੰਦੀਆਂ ਨੇ ਨਾ, ਕਿਸੇ ਵੀ ਲੋਕਤਾਂਤਰਿਕ ਸਿਸਟਮ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਉਹਨੂੰ ਵਧੀਆ ਰੱਖਦੀਆਂ। ਐਜੀਟੇਸ਼ਨਾਂ ਦਾ ਮਤਲਬ ਲੋਕ ਰਿਐਕਟ ਕਰ ਰਹੇ ਆ, ਲੋਕ ਸਰਕਾਰ ਦੇ ਨਾਲ ਜਿਉਂ ਰਹੇ ਆ, ਲੋਕ ਸਰਕਾਰ ਦੇ ਨਾਲ ਅਸਹਿਮਤੀ ਰੱਖਦੇ ਆ। ਸੰਘਰਸ਼ਾਂ ਦਾ ਤਾਂ ਇਹੀ ਮਤਲਬ ਆ ਨਾ ਕਿ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉੱਥੇ ਸਰਕਾਰ ਨੂੰ ਮਜਬੂਰ ਕਰਨਾ ਕੰਮ ਕਰਨਾ, ਜਿੱਥੇ ਗਲਤ ਹੋ ਰਿਹਾ ਉਹਨੂੰ ਰੋਕਣਾ। ਇਹੀ ਕਾਨੂੰਨ ਗਲਤ ਸੀ, ਲੋਕਾਂ ਨੇ ਰੋਕ ਕੇ ਨਹੀਂ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਿ ਮੇਰੀ ਸਰਕਾਰ ਬਣਨ ਤੋਂ ਬਾਅਦ ਧਰਨੇ ਲੱਗਣਗੇ ਨਹੀਂ, ਮੇਜ਼ ਤੇ ਬੈਠ ਕੇ ਮਸਲਾ ਹੱਲ ਹੋਏਗਾ। ਤੁਸੀਂ ਤਾਂ ਕਹਿੰਦੇ ਸੀ ਸਰਕਾਰ ਪਿੰਡਾਂ 'ਚ ਚੱਲੂਗੀ, ਮੇਜ਼ ਤੇ ਬਿਠਾ ਲਓ। ਹਾਂਜੀ ਬਿਲਕੁਲ, ਸੱਥਾਂ 'ਚ ਚੱਲੂਗੀ। ਤੇ ਦੂਜੀ ਗੱਲ ਇਹ ਹੈ, ਜਿਹੜੀ ਸਿਆਣੇ ਲੋਕ ਸੁਲਝੇ ਵੇ ਤੁਹਾਡੇ ਵਰਗੇ ਲੋਕ ਦੱਸਦੇ ਆ, ਜਦੋਂ ਉਹਨਾਂ ਦੇ ਨਾਲ ਨੈਗੋਸੀਏਸ਼ਨ ਬਾਰੇ ਗੱਲਬਾਤ ਕਰਦੇ ਆਪਾਂ, ਉਹ ਕਹਿੰਦੇ ਕਿ ਸਰਕਾਰਾਂ ਕਦੇ ਵੀ ਲੋਕਾਂ ਵਾਂਗੂ ਰਿਐਕਟ ਨਹੀਂ ਕਰਦੀਆਂ। ਲੋਕ ਰਿਐਕਟ ਕਰਨ ਜਿਵੇਂ ਮਰਜ਼ੀ ਕਰਨ, ਲੋਕ ਧਰਨਾ ਲਾਉਣ ਚਾਹੇ ਜੋ ਮਰਜ਼ੀ ਕਰਨ, ਸਰਕਾਰਾਂ ਮੁੱਖ ਮੰਤਰੀ ਸਾਹਿਬ ਜਿਹੜੀ ਬੋਲੀ ਬੋਲਦੇ ਨੇ ਇਸ ਤਾਂ ਹੀ ਕਹਿ ਰਿਹਾ ਕਿ ਲੋਕ ਧਰਨਿਆਂ ਤੋਂ ਔਖੇ ਨੇ। ਹਾਂਜੀ, ਲੋਕ ਕਹਿੰਦੇ ਨੇ ਕਿ ਨਿਤ ਦਿਨ ਧਰਨੇ ਨਾ ਲਾਓ, ਜਥੇਬੰਦੀਆਂ ਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਗਏ ਸੀ, ਤੁਸੀਂ ਨੂੰ ਤੰਗ ਨਾ ਕਰੋ। ਮੈਂ ਕਹਿੰਦਾ ਲੋਕਾਂ ਨੂੰ ਅਧਿਕਾਰ ਹੈ ਲੋਕ ਰਿਐਕਟ ਕਰਨ, ਪਰ ਤੁਹਾਡੀ ਗੱਲ ਦਰੁਸਤ ਹੈ ਪ੍ਰਵੀਨ ਜੀ ਕਿ ਸਰਕਾਰ ਥੋੜਾ ਜਿਹਾ ਰਿਐਕਟ ਕਰੂਗੀ, ਸਰਕਾਰ ਲੋਕਾਂ ਨੂੰ ਹੋਰ ਭੜਕਾਊਗੀ ਕਿ ਲੜੋ ਜਾ ਕੇ ਆਪ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਪੰਜਾਬ ਸਰਕਾਰ ਹੁਣ ਐਨਕਾਂ ਵੰਡੂਗੀ। ਸ਼ਰਮਾ ਜੀ, ਪ੍ਰਵੀਨ ਜੀ, ਚੰਗਾ ਉਪਰਾਲਾ ਵੀ ਲੱਗਦਾ ਜੀ ਤੇ ਸ਼ੱਕੀ ਉਪਰਾਲਾ ਵੀ ਲੱਗਦਾ ਜੀ। ਚੰਗਾ ਉਪਰਾਲਾ ਇਸ ਲਈ ਲੱਗਦਾ ਕਿ ਪੰਜਾਬ ਸਰਕਾਰ ਕਹਿੰਦੀ ਕਿ ਸਾਨੂੰ ਇਹ ਜਾਣਕਾਰੀ ਮਿਲ ਰਹੀ ਹੈ ਕਿ ਸਕੂਲਾਂ 'ਚ ਜਿਹੜੇ ਜਵਾਕ ਪੜ੍ਹਦੇ ਨੇ ਉਹਨਾਂ ਦੀ ਨਿਗਾਹ ਕਮਜ਼ੋਰ ਹੋ ਰਹੀ ਹੈ, ਤੇ ਉਹਨਾਂ ਦੀਆਂ ਅੱਖਾਂ ਤੇ ਅਸਰ, ਚਾਹੇ ਉਹ ਟੀਵੀ ਦਾ ਮੰਨ ਲਓ, ਚਾਹੇ ਉਹ ਮੋਬਾਈਲਾਂ ਦਾ ਮੰਨ ਲਓ, ਸੋਸ਼ਲ ਮੀਡੀਆ ਦਾ ਮੰਨ ਲਓ, ਖੁਰਾਕਾਂ ਦਾ ਕਾਰਨ ਮੰਨ ਲਓ, ਕਿਤਾਬਾਂ ਕਰਨੀ ਕਾਰਨ ਮੰਨ ਲਓ, ਜਿਹੜਾ ਮਰਜ਼ੀ ਪਹਿਲੂ ਮੰਨ ਲਓ, ਕਿ ਬੜਾ ਲਗਾਤਾਰ ਬੱਚਿਆਂ ਦੀ ਨਿਗਾਹ ਕਮਜ਼ੋਰ ਹੋਣ ਦੀਆਂ ਕਹਿੰਦੇ ਜਾਣਕਾਰੀਆਂ ਮਿਲ ਰਹੀਆਂ। ਸਮੇਂ ਲੱਗਣ ਵਾਲੇ ਕੈਂਪਾਂ 'ਚ, ਜਾਂਚ 'ਚ ਪਤਾ ਲੱਗ ਰਿਹਾ। ਪਰ ਕਹਿੰਦੇ ਕਿ ਅਕਸਰ ਮਾਪਿਆਂ ਦੇ ਹਵਾਲੇ ਨਾਲ ਜਾਂ ਬੱਚਿਆਂ ਦੇ ਹਵਾਲੇ ਨਾਲ ਇਸ ਗੱਲ ਕੰਨੀ ਗੌਰ ਨਹੀਂ ਕੀਤਾ ਜਾਂਦਾ ਤੇ ਐਨਕਾਂ ਵੀ ਨਹੀਂ ਲਵਾਉਂਦੇ, ਐਂ ਚੱਲੀ ਜਾਂਦਾ। ਇਸੇ ਤਰ੍ਹਾਂ ਕੁਝ ਸਾਡੇ ਬਜ਼ੁਰਗ, ਮਤਲਬ ਕਿ ਸਾਡੇ ਸਮਾਜ 'ਚ ਇੱਕ ਇਹ ਮਾਨਸਿਕਤਾ ਵੀ ਕਿਤੇ ਨਾ ਕਿਤੇ ਅਜੇ ਵੀ ਕੰਮ ਕਰਦੀ ਹੈ ਕਿ ਐਨਕ ਲਾਉਣਾ 'ਚ ਠੀਕ ਨਹੀਂਗਾ।
ਇਹਦੇ ਨਾਲ ਚੰਗਾ ਨਹੀਂ ਲੱਗਦਾ ਕਿ ਕੀ ਲੋੜ ਹੈ। ਇਸ ਲਈ ਅਸੀਂ ਅੱਖਾਂ ਤੇ ਅਸਰ ਪੈਂਦਾ ਪਈ ਜਾਵੇ, ਅਸੀਂ ਉਹਦੀ ਪਰਵਾਹ ਨਹੀਂ ਕਰਦੇ। ਤੇ ਕਹਿੰਦੇ ਕਿ ਪੰਜਾਬ 'ਚ ਕਿੰਨੇ ਹੀ ਇਹੋ ਜਿਹੇ 40 ਤੋਂ ਉੱਪਰ ਵਾਲੇ ਲੋਕ ਵੀ ਹੈਗੇ ਜਿਹੜੇ ਬਜ਼ੁਰਗ ਕੈਟਾਗਰੀ ਵੱਲ ਵੱਧ ਰਹੇ ਆ, ਉਹਨਾਂ ਦੀ ਅੱਖਾਂ ਦੀ ਨਿਗਾਹ ਕਮਜ਼ੋਰ ਆ, ਪਰ ਐਨਕ ਨਹੀਂ ਲਾਉਂਦੇ। ਸੋ ਇਸ ਲਈ ਪੰਜਾਬ ਦੇ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਹੈ ਸਾਡਾ, ਜਿਹਦੇ ਮੰਤਰੀ ਡਾਕਟਰ ਬਲਜੀਤ ਕੌਰ ਹੋਰੀ ਨੇ, ਉਸ ਵਿਭਾਗ ਨੇ ਤੈਅ ਕੀਤਾ ਕਿ ਅਸੀਂ ਜੀ ਬਕਾਇਦਾ ਤੌਰ ਤੇ ਜ਼ਿਲ੍ਹਾ ਹਸਪਤਾਲਾਂ ਨਾਲ ਮਿਲ ਕੇ, ਜ਼ਿਲ੍ਹਾ ਯੂਨਿਟਾਂ ਨਾਲ ਮਿਲ ਕੇ, ਸਕੂਲਾਂ ਦੇ ਪੱਧਰ ਤੇ, ਪਿੰਡਾਂ ਦੇ ਪੱਧਰ ਤੇ ਕੈਂਪ ਲਾ ਕੇ ਜਵਾਕਾਂ ਦੀਆਂ ਅੱਖਾਂ ਚੈੱਕ ਕਰਕੇ ਤੇ ਬਜ਼ੁਰਗਾਂ ਦੀਆਂ, ਮਾਵਾਂ ਦੀਆਂ ਅੱਖਾਂ ਚੈੱਕ ਕਰਕੇ ਉਹਨਾਂ ਨੂੰ ਐਨਕਾਂ ਵੰਡਾਂਗੇ ਜੀ। ਇਹਦੇ ਲਈ ਬਕਾਇਦਾ ਕੁਝ ਨੋਡਲ ਕੰਪਨੀਆਂ ਦੀ ਭਾਲ ਕੀਤੀ ਜਾ ਰਹੀ, ਜਿਨ੍ਹਾਂ ਕੰਪਨੀਆਂ ਨਾਲ ਤਾਲਮੇਲ ਕਰ ਲਿਆ ਜਾਵੇ ਕਿ ਉਹ ਤਾਲਮੇਲ ਕਰਕੇ ਉਹਨਾਂ ਮਤਲਬ ਕੰਪਨੀਆਂ ਨੂੰ ਟਾਰਗੇਟ ਦਿੱਤਾ ਜਾਵੇ ਕਿ ਭਾਈ ਤੁਸੀਂ ਐਨਕਾਂ ਦਾ ਪ੍ਰਬੰਧ ਤੁਸੀਂ ਕਰਨਾ, ਕੈਂਪ ਤੁਸੀਂ ਲਾਉਣੇ ਆ। ਸੋ ਇਹੀ ਜੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਏਜੰਸੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਹਦੀਆਂ ਚਰਚਾਵਾਂ ਕਾਫੀ ਨੇ। ਹੁਣ ਜਿਹੜੀ ਤਾਂ ਇਹ ਉਪਰਾਲਾ ਹੈ ਉਹ ਪਹਿਲੀ ਨਜ਼ਰੇ ਠੀਕ ਲੱਗਦਾ, ਦੋ ਮਾਮਲਿਆਂ ਚੋਂ ਇਹ ਫਿਕਰਮੰਦੀ ਵਾਲਾ ਲੱਗਦਾ। ਪਹਿਲਾ ਤਾਂ ਕਿ ਜਦੋਂ ਤੁਹਾਡੇ ਕੋਲ ਮੁਹੱਲਾ ਕਲੀਨਿਕ ਹੈਗੇ, ਉਸ ਮੁਹੱਲਾ ਕਲੀਨਿਕਾਂ 'ਚ ਇਹ ਕੈਂਪ ਲੱਗ ਕੇ ਉੱਥੇ ਐਨਕਾਂ ਕਿਉਂ ਨਹੀਂ ਅਲਾਟ ਕੀਤੀਆਂ ਜਾਂਦੀਆਂ? ਜਦੋਂ ਤੁਹਾਡੇ ਕੋਲ ਸਰਕਾਰੀ ਹਸਪਤਾਲ, ਸਰਕਾਰੀ ਡਿਸਪੈਂਸਰੀਆਂ ਹੈਗੀਆਂ, ਉਹਨਾਂ ਦੀਆਂ ਟੀਮਾਂ ਜਾ ਕੇ ਕਿਉਂ ਨਹੀਂ ਲਾਉਂਦੀਆਂ? ਕੀ ਪ੍ਰਬੰਧ ਨਹੀਂ ਹੈਗੇ? ਜੀ। ਪਰ ਮੈਂ ਪਿਛਲੇ ਦਿਨੀ ਡਾਕਟਰ ਬਲਬੀਰ ਸਿੰਘ ਹੋਰਾਂ ਦੀ ਇੱਕ ਇੰਟਰਵਿਊ ਪੜ੍ਹ ਰਿਹਾ ਸੀ, ਜਿਹੜੇ ਇਸ ਸਮੇਂ ਪੰਜਾਬ ਦੇ ਸਿਹਤ ਮੰਤਰੀ ਨੇ। ਉਹ ਕਹਿ ਰਹੇ ਸੀ, ਕਹਿੰਦੇ ਕਿ ਅਸੀਂ ਚਾਹਾਂਗੇ ਕਿ ਡਾਕਟਰ, ਜਿਹੜਾ ਸਰਕਾਰੀ ਡਾਕਟਰ ਆਪਣੀ ਡਿਊਟੀ ਕਰਦਾ ਹੈ, ਉਹ ਆਪਣੀ ਡਿਊਟੀ ਜੇ ਉਹਦੀ 9 ਤੋਂ 5 ਆ ਤਾਂ 9 ਤੋਂ 5 ਪੂਰੀ ਡਿਊਟੀ ਕਰੇ। ਉਸ ਤੋਂ ਬਾਅਦ 4 ਘੰਟੇ ਉਸੇ ਹਸਪਤਾਲ 'ਚ ਪ੍ਰਾਈਵੇਟ ਤੌਰ ਦੇ ਉੱਤੇ ਵੀ ਮਰੀਜ਼ ਚੈੱਕ ਕਰ ਲਵੇ। ਅੱਛਾ। ਤੇ ਉਹਦੇ ਲਈ ਕਹਿੰਦੇ ਕਿ ਉਹਦਾ ਅਸੀਂ ਤੈਅ ਕਰ ਦਾਂਗੇ ਪਰ ਮਰੀਜ਼ ਉਹਦਾ ਇੰਨਾ, ਜਿਵੇਂ ਮੁਹੱਲਾ ਕਲੀਨਿਕਾਂ 'ਚ ਕੀਤਾ ਹੋਇਆ ਕਿ ਪਰ ਮਰੀਜ਼ ਤੇ 50 ਰੁਪਏ ਡਾਕਟਰ ਦੇ, 30 ਰੁਪਏ ਨਰਸ ਦੇ, 10 ਰੁਪਏ ਚੌਥਾ ਦਰਜਾ ਕਰਮਚਾਰੀ ਦੇ ਨਾਲ ਸਹਾਇਕ ਦੇ। ਸੋ ਏਦਾਂ ਦਾ ਤਰੀਕਾ ਅਪਣਾਉਣ ਦੀ ਮਤਲਬ ਸਰਕਾਰ ਸਰਕਾਰੀ ਹਸਪਤਾਲਾਂ ਨੂੰ ਹੁਣ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ। ਇਸ ਗੱਲ 'ਚੋਂ ਇਹ ਗੱਲ ਨਿਕਲਦੀ ਹੈ ਕਿ ਹੌਲੀ ਹੌਲੀ ਸਰਕਾਰੀ ਡਾਕਟਰਾਂ ਦੀ ਭਰਤੀ ਖਤਮ ਹੋ ਜਾਣੀ ਆ, ਬਿਲਡਿੰਗਾਂ ਸਰਕਾਰੀ, ਕੰਮ ਪ੍ਰਾਈਵੇਟ। ਇਹ ਧੰਦਾ ਹੋਣ ਜਾ ਰਿਹਾ ਪੰਜਾਬ 'ਚ। ਇਹਦਾ ਸੰਕੇਤ ਬਲਬੀਰ ਸਿੰਘ ਨੇ ਆਪਣੀ ਇੰਟਰਵਿਊ 'ਚ ਦਿੱਤਾ ਜੀ। ਤੇ ਦੂਏ ਪਾਸੇ ਡਾਕਟਰ ਬਲਜੀਤ ਕੌਰ ਕਹਿ ਰਹੀ ਹੈ ਕਿ ਅਸੀਂ ਐਨਕਾਂ ਤਾਂ ਵੰਡਣੀਆਂ, ਪਰ ਅਸੀਂ ਇੱਕ ਕੰਪਨੀ ਲੱਭ ਰਹੇ ਹਾਂ ਜਿਹੜੀ ਸਾਨੂੰ ਕੋਈ ਪ੍ਰਾਈਵੇਟ ਹੋਵੇ ਜਾਂ ਕੁਝ ਹੋਵੇ, ਜਿਹੜੀ ਸਾਨੂੰ ਸਾਰਾ ਪ੍ਰਬੰਧ ਕਰਾ ਦੇਵੇ। ਇਹਦਾ ਮਤਲਬ ਤੁਸੀਂ ਪ੍ਰਾਈਵੇਟ ਤਰੀਕੇ ਨਾਲ ਇਸ 'ਚ ਦਾਖਲ ਹੋਣਾ। ਇਹ ਕੰਪਨੀਆਂ ਕਿੱਥੋਂ ਆਉਣੀਆਂ? ਹਸਪਤਾਲ ਚਲਾਉਣ ਵਾਲੀਆਂ, ਐਨਕਾਂ ਵੰਡਣ ਵਾਲੀਆਂ, ਕਿਹੜੀਆਂ ਕੰਪਨੀਆਂ? ਫਿਰ ਸਵਾਲ ਉੱਥੇ ਹੀ ਆਉਂਦਾ, ਪ੍ਰਵੀਨ ਜੀ ਤੁਸੀਂ ਕਹਿੰਦੇ ਇੱਕ ਦਿਨ 'ਚ 3-3 ਵਾਰ ਗੱਲ ਕੀਤੀ ਆਪਾਂ ਇੱਕ ਦਿਨ। ਹਾਂਜੀ। ਇਹ ਕੰਪਨੀਆਂ ਫਿਰ ਦਿੱਲੀ ਵਾਲੀਆਂ ਹੀ ਆਉਣੀਆਂ। ਹਾਂਜੀ, ਬਿਲਕੁਲ। ਤੇ ਤੀਜਾ ਅਹਿਮ ਸਵਾਲ, ਡਾਕਟਰ ਬਲਜੀਤ ਕੌਰ ਹੋਰੀ ਅੱਖਾਂ ਦੇ ਮਾਹਰ ਡਾਕਟਰ ਨੇ ਜੀ, ਉਹ ਕੈਂਪ ਲਾਉਂਦੇ ਰਹੇ ਨੇ, ਅੱਜ ਕੱਲ ਵੀ ਉਹ ਇਸ ਸੇਵਾ 'ਚ ਸਰਗਰਮ ਨੇ। ਇਸ ਨਾਤੇ ਜੇਕਰ ਉਹ ਇਸੇ ਭਾਵਨਾ ਨਾਲ, ਸੇਵਾ ਭਾਵਨਾ ਨਾਲ ਸਮਝਦੇ ਨੇ ਕਿ ਹਾਂ ਮਰੀਜ਼ਾਂ ਦੀਆਂ ਮੁਸ਼ਕਲਾਂ ਕੀ ਨੇ, ਜਾਂ ਉਹਨਾਂ ਨੂੰ ਪਤਾ ਹੈ ਪੰਜਾਬ ਦੀ ਸਥਿਤੀ ਕੀ ਆ ਬਤੌਰ ਕੈਂਪ ਲਾਉਣ ਕਰਕੇ, ਜੇਕਰ ਇਸ ਉਪਰਾਲੇ ਨਾਲ ਉਹ ਅੱਗੇ ਵਧ ਰਹੇ ਨੇ ਤਾਂ ਕਾਬਲੇ ਤਾਰੀਫ ਹੈ। ਤੇ ਪਰ ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਹਾਂ ਬਤੌਰ ਮੰਤਰੀ ਮੇਰੀ ਇਹ ਸੇਵਾ ਵੀ ਲੱਗੇ ਤੇ ਐਨਕਾਂ ਵੇਚ ਕੇ ਮੁਨਾਫਾ ਵੀ ਕਮਾ ਲਈਏ, ਫਿਰ ਇਹ ਗਲਤ ਹੈ। ਸੋ ਇਸ ਲਈ ਅਜੇ ਇਸ ਬਾਰੇ ਕੁਝ ਵੀ ਕਹਿਣਾ ਕਾਹਲੀ ਹੋਏਗੀ ਜੀ। ਪਰ ਬਲਬੀਰ ਸਿੰਘ ਹੋਰਾਂ ਦੀ ਇੰਟਰਵਿਊ ਦੇ ਵਿੱਚ ਸੰਕੇਤ ਕਿ ਸਰਕਾਰੀ ਡਾਕਟਰ ਨੂੰ ਸਰਕਾਰੀ ਹਸਪਤਾਲ 'ਚ ਪ੍ਰਾਈਵੇਟ ਤੌਰ ਤੇ ਵੀ ਚੈੱਕਅਪ ਕਰ ਲਿਆ ਕਰੂਗਾ, ਉਹਦਾ ਹਿੱਸਾ ਪੱਤੀ ਕਰ ਲਾਂਗੇ ਸੈੱਟ। ਤੇ ਇੱਧਰ ਡਾਕਟਰ ਬਲਜੀਤ ਕੌਰ ਦੇ ਸਮਾਜ ਸੁਰੱਖਿਆ ਵਿਭਾਗ ਦੇ ਹਵਾਲੇ ਨਾਲ ਕਿ ਪ੍ਰਾਈਵੇਟ ਕੰਪਨੀ ਲੱਭ ਕੇ, ਕੋਈ ਨੋਡਲ ਕੰਪਨੀ ਲੱਭ ਕੇ ਅਸੀਂ ਕੈਂਪ ਲਾ ਕੇ ਐਨਕਾਂ ਵੰਡਾਂਗੇ। ਸੋ ਇਹ ਸੰਕੇਤ ਕਰ ਰਿਹਾ ਕਿ ਪੰਜਾਬ ਦਾ ਪੂਰਾ ਸਿਹਤ ਸਿਸਟਮ ਪ੍ਰਾਈਵੇਟ ਹੋਣ ਜਾ ਰਿਹਾ ਹੈ। ਜਿਹੜਾ ਪਹਿਲਾਂ ਹੀ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਦੁਖੀ ਨੇ, ਉਮੀਦ ਕਰਦੇ ਸੀ ਕਿ ਇਹਨਾਂ ਦੇ ਆਉਣ ਨਾਲ ਸਰਕਾਰੀ ਸਿਸਟਮ ਦਰੁਸਤ ਹੋਊਗਾ, ਉਹਨਾਂ ਦੇ ਰਾਜ 'ਚ ਵੀ ਜੇਕਰ ਸਾਰਾ ਕੁਝ ਮੁਹੱਲਾ ਕਲੀਨਿਕਾਂ ਦਾ ਘਪਲਾ, ਬਹੁਤ ਵੱਡਾ ਘਪਲਾ ਬਣਦਾ ਜਾ ਰਿਹਾ ਕਿ ਬਿਨਾਂ ਮਰੀਜ਼ ਆਏ ਮਰੀਜ਼ ਆਈ ਜਾਂਦੇ ਨੇ, ਕਾਗਜ਼ਾਂ 'ਚ ਮਰੀਜ਼ ਵੱਧ ਜਾਂਦੇ ਨੇ, ਕਿਉਂਕਿ ਪਰ ਮਰੀਜ਼ ਦੇ 50 ਰੁਪਏ ਮਿਲਣੇ ਆ। ਜੇ ਮਰੀਜ਼ 10 ਆਏ ਤਾਂ ਫਿਰ 500 ਰੁਪਏ ਹੀ ਬਣਿਆ ਜੀ। ਮਰੀਜ਼ 50 ਦਿਖਾ ਦਿਓ, ਇੱਕ ਦਿਨ ਦੀ ਦਿਹਾੜੀ ਤਾਂ ਪਵੇ। ਸੋ ਇਸ ਲਈ ਜਦੋਂ ਇਹੋ ਜਿਹਾ ਤਰੀਕਾ ਹੋਊਗਾ ਤਾਂ ਇਹ ਇੱਕ ਫਿਕਰਮੰਦੀ ਹੈ ਕਿ ਲੋਕਾਂ ਦੀ ਵੀ ਜੇਬ ਨਾ ਵੱਢੀ ਜਾਵੇ ਤੇ ਲੋਕਾਂ ਨਾਲ ਧੋਖਾ ਵੀ ਨਾ ਹੋ ਜਾਵੇ। ਸੋ ਇਹ ਐਨਕਾਂ ਲਵਾਉਣੀਆਂ ਨੇ ਜਾਂ ਐਨਕਾਂ ਵੇਚਣੀਆਂ ਨੇ, ਇਹਦਾ ਵੀ ਸਵਾਲ ਹੈ ਜੀ। ਬਾਜਵਾ ਸਾਹਿਬ ਨੂੰ ਹਾਈ ਕੋਰਟ ਨੇ ਪੁੱਛਿਆ, ਕਹਿੰਦੇ ਵਿਧਾਨ ਸਭਾ ਦਾ ਲਾਈਵ ਟੈਲੀਕਾਸਟ ਕੌਣ ਕਰਦਾ ਜੀ? ਪ੍ਰਵੀਨ ਜੀ, ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਬਾਜਵਾ ਹੋਰੀ, ਆਪਾਂ ਪਹਿਲਾਂ ਵੀ ਇੱਕ ਦਿਨ ਇਹ ਗੱਲ ਕਰਕੇ ਹਟੇ ਹਾਂ ਕਿ ਉਹਨਾਂ ਨੂੰ ਇਸ ਗੱਲ ਦੀ ਫਿਕਰ ਹੈ ਕਿ ਪੰਜਾਬ ਵਿਧਾਨ ਸਭਾ ਦਾ ਜਦੋਂ ਸੈਸ਼ਨ ਚੱਲਦਾ ਤਦ ਅਸੀਂ ਨਜ਼ਰ ਨਹੀਂ ਆਉਂਦੇ, ਸਾਨੂੰ ਦੂਰੋਂ ਦਿਖਾਉਂਦੇ ਆ, ਸਾਡੀ ਤਸਵੀਰ ਨਹੀਂ ਦਿਖਦੀ।
ਸਾਨੂੰ ਜ਼ੂਮ ਕਰਕੇ ਨਹੀਂ ਦਿਖਾਉਂਦੇ, ਸਾਡਾ ਕਲੋਜ਼ ਅਪ ਨਹੀਂ ਦਿਖਾਉਂਦੇ ਹੈ, ਤੇ ਸਾਡੀ ਗੱਲ ਨਹੀਂ ਪੂਰੀ ਤਰ੍ਹਾਂ ਸਹੀ ਸੁਣਾਉਂਦੇ। ਜਦੋਂ ਕਹਿੰਦੇ ਸਰਕਾਰ ਵਾਲਾ ਧਿਰ ਬੋਲਦੀ ਆ, ਚਾਹੇ ਉਹਨਾਂ ਦਾ ਐਮਐਲਏ ਬੋਲੇ, ਚਾਹੇ ਮੰਤਰੀ ਬੋਲੇ, ਚਾਹੇ ਮੁੱਖ ਮੰਤਰੀ ਸਾਹਿਬ ਬੋਲੇ, ਤਦ ਕੈਮਰਾ ਜ਼ੂਮ ਵੀ ਹੁੰਦਾ ਤੇ ਫੋਕਸ ਵੀ ਹੁੰਦਾ। ਸਾਡੀ ਟਾਈਮ ਨੂੰ ਫੋਕਸ ਵੀ ਹਿੱਲ ਜਾਂਦਾ ਤੇ ਜ਼ੂਮ ਵੀ ਖਤਮ ਹੋ ਜਾਂਦਾ, ਨੇੜੇ ਤੋਂ ਦਿਖਾਉਂਦੇ ਹੀ ਨਹੀਂ, ਦੂਰ ਜਦੋਂ ਸੀਨ ਜਾਂ ਦਿਖਾਉਂਦੇ ਆ ਪਤਾ ਹੀ ਨਾ ਲੱਗੇ ਕੌਣ ਬੋਲਦਾ ਕੀ ਕਹਿੰਦਾ। ਤੇ ਕਹਿੰਦੇ ਆਵਾਜ਼ ਦਾ ਵੀ ਲੈਵਲ। ਸੋ ਇਹ ਮਸਲਿਆਂ ਨੂੰ ਲੈ ਕੇ ਉਹਨਾਂ ਨੇ ਇੱਕ ਪਟੀਸ਼ਨ ਪਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਵਾਲ ਕੀਤਾ ਕਿ ਜੀ ਕੋਈ ਇਸ ਮਸਲੇ ਤੇ ਕਾਨੂੰਨ ਬਣਿਆ ਕਿ ਕਿੰਨਾ ਫੋਕਸ ਹੋਊਗਾ, ਕਿੰਨਾ ਨੇੜੇ ਤੋਂ ਦਿਖਾਉਣਾ, ਕਿੰਨਾ ਦੂਰ ਤੋਂ ਦਿਖਾਉਣਾ, ਸਿੱਧਾ ਪ੍ਰਸਾਰਨ ਹੋ ਸਕਦਾ ਕਿ ਨਹੀਂ ਹੋ ਸਕਦਾ, ਜੇ ਹੋ ਸਕਦਾ ਤਾਂ ਕਿਹਨੇ ਕਰਨਾ ਹੈ, ਕੀ ਹੈ ਇਹਦੀ ਨਿਯਮਾਵਲੀ, ਉਹ ਸਾਰੀ ਦੱਸੋ। ਤੇ ਇਸ ਮਸਲੇ ਦੇ ਜਦੋਂ ਪ੍ਰਤਾਪ ਸਿੰਘ ਬਾਜਵਾ ਕੋਲ ਕੋਈ ਜਵਾਬ ਨਹੀਂ ਸੀ, ਤਦ ਕਹਿੰਦੇ ਜੀ ਹਫ਼ਤੇ ਦਾ ਸਮਾਂ ਦਿੱਤਾ ਉਹਨਾਂ ਨੂੰ ਕਿ ਭਾਈ ਹਫ਼ਤੇ ਦੇ ਅੰਦਰ ਅੰਦਰ ਤੁਸੀਂ ਆਰਟੀਆਈ ਪਾ ਕੇ ਸਾਰੀ ਜਾਣਕਾਰੀ ਲੈ ਕੇ ਆਓ ਕਿ ਕਿਹਨੂੰ ਅਧਿਕਾਰ ਹੈ ਲਾਈਵ ਕਰਨ ਦਾ, ਜਾਂ ਲਾਈਵ ਕੌਣ ਕਰ ਰਿਹਾ। ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ, ਕੀ ਕੋਈ ਸਰਕਾਰੀ ਵਿੰਗ ਕਰ ਰਿਹਾ ਹੈ, ਕੋਈ ਸਰਕਾਰੀ ਏਜੰਸੀ ਲਾਈਵ ਦਿਖਾ ਰਹੀ ਹੈ, ਲਾਈਵ ਪ੍ਰਸਾਰਨ ਦਾ, ਲਾਈਵ ਟੈਲੀਕਾਸਟ ਦਾ ਸਿਸਟਮ ਕਿਵੇਂ ਚੱਲ ਰਿਹਾ, ਇਹਦੀ ਜਾਣਕਾਰੀ ਲੈ ਕੇ ਆਓ। ਜੇਕਰ ਨਹੀਂ ਸਿੱਧੀ ਕੋਈ ਦੇ ਰਿਹਾ ਤਾਂ ਆਰਟੀਏ ਰਾਹੀਂ ਲੈ ਲਓ, ਤੁਹਾਨੂੰ ਹਫ਼ਤੇ ਦਾ ਟਾਈਮ ਦਿੱਤਾ। ਸੋ ਇਸ ਲਈ ਇਹ ਪ੍ਰਤਾਪ ਬਾਜਵੇ ਦੇ ਲਈ ਹੁਣ ਚੁਣੌਤੀ ਵੀ ਹੋਏਗਾ, ਔਰ ਇਹਦੇ ਨਾਲ ਕਈ ਪੱਖ ਉਜਾਗਰ ਵੀ ਹੋ ਸਕਦੇ ਨੇ। ਹੁਣ ਫੇਰ ਨਾ ਮੈਨੂੰ ਕਿਉਂਕਿ ਇੱਥੇ ਵੀ ਕੋਈ ਕੰਪਨੀ ਵਾਲਾ ਮਾਮਲਾ ਨਿਕਲਿਆ ਹੋਵੇ ਤਾਂ ਹੈਰਾਨ ਨਾ ਹੋਇਓ। ਸੋ ਇਸ ਲਈ ਇਹ ਕੌਣ ਚਲਾ ਰਿਹਾ, ਇਹ ਸਵਾਲ ਦਾ ਜਵਾਬ ਹੋ ਸਕਦਾ ਆਉਂਦੇ ਇੱਕ ਹਫ਼ਤੇ 'ਚ ਮਿਲ ਜਾਵੇ ਕਿ ਇਹ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਪ੍ਰਵੀਨ ਜੀ ਕਿ ਚੰਗੀ ਗੱਲ ਹੈ ਪੰਜਾਬ ਵਿਧਾਨ ਸਭਾ ਦੇ ਨੁਮਾਇੰਦੇ ਜੇਕਰ ਰੈਲੀਆਂ 'ਚ ਬਾਹਰ ਝੂਠ ਸੱਚ ਜਿੰਨਾ ਬੋਲਦੇ ਨੇ, ਉਹ ਲਾਈਵ ਚੱਲਦੇ ਨੇ, ਤਾਂ ਜਿਹੜੇ ਕੰਮ ਲਈ ਚੁਣੇ ਨੇ ਉਹ ਲਾਈਵ ਲੋਕਾਂ ਨੂੰ ਦਿਖਣਾ ਚਾਹੀਦਾ। ਜੀ ਇਹ ਚੰਗਾ ਉਪਰਾਲਾ ਹੈ, ਮਾਨ ਸਰਕਾਰ ਦੀ ਚੰਗੀ ਪਹਿਲ ਕਦਮੀ ਹੈ ਕਿ ਤੁਸੀਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਕੀਤੀ। ਜੀ ਪਰ ਪੰਜਾਬ ਵਿਧਾਨ ਸਭਾ 'ਚ ਜਿੰਨੇ ਬੈਠੇ ਨੇ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ, ਉਹ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਤੋਂ ਚੁਣ ਕੇ ਆਏ ਹੋਏ ਐਮਐਲਏ ਨੇ। ਸਵਾਲ ਉੱਥੇ ਪਾਰਟੀ ਦਾ, ਸੱਤਾਧਾਰੀ ਧਿਰ ਦਾ ਨਹੀਂ ਆ, ਉੱਥੇ ਸਾਰੇ ਮੈਂਬਰ ਨੇ। ਉਸ ਨਾਤੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ। ਜੀ ਮੁੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ, ਜਿਹੜਾ ਮੰਤਰੀਆਂ ਦਾ ਮੰਤਰੀਆਂ ਦਾ, ਉਸ ਹਿਸਾਬ ਨਾਲ ਉਹਨਾਂ ਦੀ ਸੀਟਿੰਗ, ਉਹਨਾਂ ਦੀ ਮੁਰਲੀ ਕਤਾਰ, ਉਹਨਾਂ ਦੇ ਅਹੁਦੇ, ਉਹ ਸਾਰੇ ਬਰਕਰਾਰ ਨੇ। ਪਰ ਜਦੋਂ ਬਤੌਰ ਮੈਂਬਰ ਕਿਸੇ ਨੇ ਗੱਲ ਰੱਖਣੀ ਹੈ ਤਾਂ ਹਰੇਕ ਨੂੰ ਗੱਲ ਰੱਖਣ ਦਾ ਉਨਾ ਹੀ ਅਧਿਕਾਰ ਹੈ ਅੰਦਰ। ਸੋ ਉਸ ਨਾਤੇ ਸਾਰਿਆਂ ਨੂੰ ਸਹੀ ਰੂਪ 'ਚ ਸਰਕਾਰ ਦਾ ਦਿਖਾਉਣਾ ਹੀ ਕੰਮ ਹੈ। ਤੇ ਵਿਰੋਧੀ ਧਿਰਾਂ ਨੂੰ ਵੀ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਤੁਹਾਡੀ ਗੱਲ ਵੱਡੀ ਹੋਣੀ ਚਾਹੀਦੀ ਹੈ, ਚਿਹਰਾ ਨਹੀਂ। ਜੀ ਬਿਲਕੁਲ। ਜੇਕਰ ਤੁਹਾਡੀ ਗੱਲ 'ਚ ਵਜਨ ਹੈ ਤਾਂ ਤੁਸੀਂ ਕਿਸੇ ਕੈਮਰੇ ਤੇ ਨਾ ਆਏ ਹੋਵੋ, ਸਵੇਰ ਨੂੰ ਲੋਕਾਂ ਨੇ ਆਪੇ ਚੱਕ ਲੈਣੀ ਹੈ ਤੁਹਾਡੀ ਗੱਲ। ਤੇ ਇਸ ਲਈ ਪਰ ਇੱਥੇ ਫੋਟੋ ਫਰੇਮ 'ਚ ਰਹਿਣ ਲਈ, ਕੈਮਰੇ 'ਚ ਫੋਕਸ ਰਹਿਣ ਲਈ, ਜਾਂ ਆਪਣੇ ਆਪ ਦੇ ਉੱਤੇ ਜ਼ੂਮ ਦਿਖਾਉਣ ਦੇ ਲਈ ਇਹ ਮਤਲਬ ਕਿ ਮੁੱਦਾ ਕੋਰਟ ਤੱਕ ਪਹੁੰਚਿਆ। ਤੇ ਕੋਰਟ ਨੇ ਹੁਣ ਜਿਹੜੇ ਸਵਾਲ ਕੀਤੇ ਨੇ, ਜੇ ਪ੍ਰਤਾਪ ਬਾਜਵਾ ਉਹਨਾਂ ਦੇ ਸਹੀ ਜਵਾਬ ਲੱਭ ਲਿਆਏ ਤਾਂ ਹੋ ਸਕਦਾ ਸਵਾਲ ਸਰਕਾਰ ਵਾਲੇ ਪਾਸੇ ਚਲਾ ਜਾਵੇ ਜਾਂ ਸਰਕਾਰ ਨਵੇਂ ਸਵਾਲਾਂ ਦੇ ਘੇਰੇ 'ਚ ਆ ਜਾਵੇ। ਇਹ ਵੀ ਪਹਿਲੂ ਹੈਗਾ। ਦੇਖੋ ਸ਼ਰਮਾ ਜੀ, ਕੰਮ ਤਾਂ ਕੰਪਨੀਆਂ ਨਹੀਂ ਕਰਨੀਆਂ, ਪਰ ਕੀ ਉਹ ਕੰਮ ਸਿਆਸੀ ਰਸੂਖ ਦੇ ਨਾਲ ਹੋ ਰਹੇ ਨੇ, ਸਿਆਸੀ ਧੌਂਸ ਦਿਖਾ ਕੇ ਲਏ ਜਾ ਰਹੇ ਨੇ, ਹੜੱਪੇ ਜਾ ਰਹੇ ਨੇ? ਇਹ ਇੱਕ ਵੱਡਾ ਸਵਾਲ ਹੈ। ਬੱਸਾਂ ਦੇ ਪਰਮਿਟ ਮਿਲਦੇ ਆ, ਹੁਣ ਹਰ ਇੱਕ ਬੰਦੇ ਨੂੰ ਇਹ ਰਾਈਟ ਹੈ ਵੀ ਬੱਸ ਦਾ ਪਰਮਿਟ ਲੈ ਸਕਦਾ, ਪਰ ਇੱਕ ਬੰਦਾ ਬੱਸ ਦਾ ਪਰਮਿਟ ਲੈ ਕੇ ਤੇ ਉਦੋਂ ਬਾਅਦ ਜਿਹੜੀ ਉਹਦੇ ਆਲੇ ਦੁਆਲੇ ਰੋਡਵੇਜ਼ ਚੱਲਦੀ ਹੈ ਉਹਦੇ ਟਾਈਮ 'ਚੋਂ ਫੇਰ ਬਦਲ ਕਰ ਰਿਹਾ, ਤੇ ਨਾਲੋਂ ਨਾਲ ਜਿਹੜੀ ਸਿਆਸਤ ਹੈ, ਜਿਹੜੀ ਸੱਤਾ ਹੈ, ਉਹਦੇ ਧੌਂਸ ਦੇ ਨਾਲ ਵੀ ਚਲਾ ਰਿਹਾ। ਫਰਕ ਨਹੀਂ ਗਾ, ਇੱਕ ਆਮ ਮਾਤੜ ਬੰਦਾ ਚਲਾ ਰਿਹਾ। ਕੰਮ ਕੰਪਨੀਆਂ ਨਹੀਂ ਕਰਨੇ, ਵਿਧਾਨ ਸਭਾ ਦਾ ਟੈਲੀਕਾਸਟ ਕੰਪਨੀ ਨਹੀਂ ਕਰਨਾ, ਪਰ ਇੱਕ ਕੰਪਨੀ ਕਹਿ ਰਹੀ ਹੈ ਅਸੀਂ 200 ਕਰੋੜ 'ਚ ਕਰਾਂਗੇ, ਦੂਜੀ ਕੰਪਨੀ ਕਹਿ ਰਹੀ ਹੈ ਕਰਾਂਗੇ ਵੀ 600 ਕਰੋੜ 'ਚ ਕਰਾਂਗੇ ਵੀ ਅਸੀਂ। ਡੰਡੇ ਦੇ ਜ਼ੋਰ ਨਾਲ ਕਰਾਂਗੇ। ਹਾਂ, ਡੰਡੇ ਦੇ ਜ਼ੋਰ ਨਾਲ ਕਰਾਂਗੇ। ਇਹੀ ਤਾਂ ਰਫੜ ਪਿਆ ਨਾ। ਹੁਣ ਜਾ ਕੇ ਠੇਕੇਦਾਰ ਤੇਲੂ ਰਾਮ ਨੂੰ ਪੁੱਛੇ ਕੋਈ, ਬਈ ਹੁਣ ਦੱਸ ਟੈਂਡਰ ਕਿਵੇਂ ਆ, ਇੱਕ ਨੂੰ 70% ਦੀ ਵੱਧ ਰਕਮ ਤੇ ਮਿਲ ਗਈ, ਦੂਜੇ ਨੂੰ ਜਾਇਜ਼ ਰਕਮ ਤੇ ਵੀ ਨਹੀਂ ਮਿਲੇ। ਇਹੀ ਮਸਲਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਈ ਵੀਜ਼ਿਆਂ ਦੀ ਗੱਲ ਕਰੀਏ ਸ਼ਰਮਾ ਜੀ। ਮੋਦੀ ਟਰੂਡੋ ਦੇ ਆਮੋ ਸਾਹਮਣੇ ਤੋਂ ਪਹਿਲਾਂ ਕਹਿੰਦੇ ਪਹਿਲਾਂ ਹੀ ਭਾਰਤ ਨੇ ਕੈਨੇਡੀਅਨਾਂ ਦੇ ਲਈ ਈ ਵੀਜ਼ਾ ਜਿਹੜੀ ਸੇਵਾ ਜਾਂ ਜਿਹੜੀ ਸਹੂਲਤ ਆ ਉਹ ਬਹਾਲ ਕਰਤੀ ਹੈ ਜੀ। ਪ੍ਰਵੀਨ ਜੀ, ਚੰਗੀ ਖਬਰ ਹੈ, ਸੁਖਾਵੀ ਖਬਰ ਹੈ ਜੀ। ਭਾਰਤ ਔਰ ਕੈਨੇਡਾ ਦੇ ਵਿੱਚ ਲੋਕਾਂ ਦਾ ਗੂੜਾ ਰਿਸ਼ਤਾ ਸਰਕਾਰਾਂ ਦਾ ਹੈ ਜਾਂ ਨਹੀਂ, ਵੱਖਰਾ ਸਵਾਲ ਹੈ। ਆਵਾਮ ਦੀ ਆਮਦ, ਆਉਣਾ ਜਾਣਾ, ਜਵਾਕਾਂ ਦਾ ਸਬੰਧ, ਕਾਰੋਬਾਰੀਆਂ ਦਾ ਸਬੰਧ, ਕੰਮਕਾਰ ਵਾਲਾ ਪਰਿਵਾਰਾਂ ਦਾ ਸਬੰਧ, ਖਾਸ ਕਰ ਪੰਜਾਬ ਲਈ ਤਾਂ ਕੈਨੇਡਾ ਦੂਜਾ ਘਰ ਹੈ।
ਤੇ ਇਸ ਲਈ ਇਹ ਮੁੜ ਕੇ ਜਿਹੜੀਆਂ ਸੇਵਾਵਾਂ ਬਹਾਲ ਹੋਈਆਂ ਨੇ, ਇਹਦੇ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਕੈਨੇਡੀਅਨ ਨਾਗਰਿਕਾਂ ਦੇ ਲਈ ਇਹ ਯੋਜਨਾ ਭਾਰਤ ਸਰਕਾਰ ਨੇ ਬੰਦ ਕਰਤੀ ਸੀ। ਲਗਭਗ 2 ਮਹੀਨੇ ਬਾਅਦ ਈ ਵੀਜ਼ੇ ਦੀਆਂ ਸਾਰੀਆਂ ਜਿੰਨੀਆਂ ਵੀ ਕੈਟਾਗਰੀਆਂ ਹੈਗੀਆਂ ਸਾਰੀਆਂ ਦੇ ਲਈ ਕੈਨੇਡੀਅਨ ਨਾਗਰਿਕਾਂ ਲਈ ਸਹੂਲਤ ਖੋਲ੍ਹਤੀ ਹੈ। 21 ਸਤੰਬਰ ਨੂੰ ਇਹ ਸਹੂਲਤਾਂ ਤੇ ਰੋਕ ਲੱਗੀ ਸੀ, ਜਦੋਂ ਨਿੱਜਰ ਕਤਲ ਮਾਮਲੇ ਤੋਂ ਬਾਅਦ ਟਰੂਡੋ ਨੇ ਕੁਝ ਖੁਲਾਸੇ ਕੀਤੇ ਤੇ ਜਿਸ ਨੂੰ ਭਾਰਤ ਸਰਕਾਰ ਨੇ ਇਤਰਾਜ਼ ਪ੍ਰਗਟਾਇਆ। ਉਸ ਤੋਂ ਬਾਅਦ ਆਮੋ ਸਾਹਮਣਾ ਹੋਇਆ ਤੇ ਤਕਰਾਰ ਹੋਈ। ਤਕਰਾਰ ਤੋਂ ਬਾਅਦ ਕਾਰਵਾਈ ਹੋਣੀ ਸ਼ੁਰੂ ਹੋਈ, ਵੀਜ਼ੇ ਵੀ ਰੋਕਤੇ, ਇੱਥੋਂ ਇਹਨਾਂ ਦੇ ਅਧਿਕਾਰੀ ਵੀ ਤੋੜਤੇ ਕੈਨੇਡਾ ਦੇ। ਇਹ ਸਾਰੇ ਵਰਤਾਰੇ ਦੇ ਵਿਚਾਲੇ ਇਹ ਮੁੜ ਕੇ ਕੁਝ ਦਿਨਾਂ ਬਾਅਦ ਫਿਰ ਜਦੋਂ ਅਧਿਕਾਰੀਆਂ ਦੇ ਪੱਧਰ ਤੇ ਗੱਲਬਾਤ ਚੱਲੀ ਤੇ ਉਹ ਤੋਂ ਬਾਅਦ ਫਿਰ ਕੁਝ ਸਹੂਲਤਾਂ ਇਹਨਾਂ ਨੇ ਖੋਲੀਆਂ ਸੀਗੀਆਂ ਲਗਭਗ ਮਹੀਨਾ ਕੁ ਪਹਿਲਾਂ। 21 ਸਤੰਬਰ ਨੂੰ ਬੰਦ ਕੀਤੀਆਂ ਸੀ। 26 ਅਕਤੂਬਰ ਨੂੰ 4 ਕੈਟਾਗਰੀ ਦੇ ਵਿੱਚ ਵੀਜ਼ੇ ਖੋਲ੍ਹਤੇ ਸੀਗੇ। ਉਹਦੇ ਵਿੱਚ ਖਾਸ ਕਰਕੇ ਜਿਵੇਂ ਮਤਲਬ ਕਿ ਜਿਹੜਾ ਬਿਜ਼ਨਸ ਵਾਲਾ ਸੰਬੰਧਿਤ ਹੈ, ਮੈਡੀਕਲ ਵਾਲਾ ਹੈ, ਕਾਨਫਰੰਸ ਵਾਲਾ, ਇਸ ਤਰ੍ਹਾਂ ਦੀਆਂ 4 ਕੈਟਾਗਰੀਆਂ ਦੇ ਵਿੱਚ ਵੀਜ਼ੇ ਖੁੱਲੇ ਸੀ, ਪਰ ਪੂਰੇ ਨਹੀਂ ਖੁੱਲ ਸਕੇ ਸੀ, ਜਿਹਦੇ ਕਾਰਨ ਲੋਕ ਮੁਸ਼ਕਲ ਸੀ। ਸੋ ਹੁਣ ਪੂਰੇ 2 ਮਹੀਨੇ ਬਾਅਦ 21 ਸਤੰਬਰ ਤੋਂ ਬਾਅਦ ਜਾ ਕੇ 21 ਨਵੰਬਰ ਨੂੰ 22 ਨਵੰਬਰ ਨੂੰ ਇਹਨਾਂ ਨੇ ਸਾਰੇ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਵੀ ਵੀਜ਼ੇ ਹੈਗੇ ਵੱਖ-ਵੱਖ ਉਹ ਈ ਵੀਜ਼ੇ ਕੈਨੇਡੀਅਨ ਨਾਗਰਿਕਾਂ ਲਈ ਖੋਲ੍ਹਤੇ, ਜਿਹੜੇ ਲਈ ਸਹਾਈ ਹੈ। ਪਰ ਇਹ ਸਾਰਾ ਕੁਝ ਐਨ ਮੋਦੀ ਔਰ ਟਰੂਡੋ ਦੇ ਆਮੋ ਸਾਹਮਣੇ ਹੋਣ ਤੋਂ ਪਹਿਲਾਂ ਹੋਇਆ। ਇਸ ਨੂੰ ਵੀ ਮਤਲਬ ਸਿਆਸੀ ਸਮਝਿਆ ਜਾ ਰਿਹਾ ਕਿ ਉੱਥੇ ਕੋਈ ਜਵਾਬ ਤਲਬੀ ਹੋ ਸਕਦੀ ਸੀ, ਉੱਥੇ ਕੋਈ ਸਵਾਲ ਜਵਾਬ ਹੋ ਸਕਦਾ ਸੀ। ਇਸ ਲਈ ਕੋਈ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਉੱਥੇ ਆਪਣੀ ਅੜੀ ਉੱਪਰ ਰਹੇ ਕਿ ਦੇਖੋ ਅਸੀਂ ਤਾਂ ਤੁਹਾਡੇ ਲਈ ਵੀਜ਼ੇ ਫਿਰ ਬਹਾਲ ਕਰਤੇ। ਅਸਲ ਦੇ ਵਿੱਚ ਕੀ ਹੈ ਕਿ G20 ਦੀ ਵਰਚੁਅਲ ਮੀਟਿੰਗ ਹੈ ਜੀ ਤੇ G20 ਦੀ ਵਰਚੁਅਲ ਮੀਟਿੰਗ ਤੋਂ ਐਨ 2 ਦਿਨ ਪਹਿਲਾਂ ਭਾਰਤ ਸਰਕਾਰ ਨੇ ਖੋਲ੍ਹਤਾ ਤੇ ਉਸ G20 ਦੀ ਵਰਚੁਅਲ ਮੀਟਿੰਗ 'ਚ ਨਰਿੰਦਰ ਮੋਦੀ ਔਰ ਜਸਟਿਨ ਟਰੂਡੋ ਨੇ ਆਮੋ ਸਾਹਮਣੇ ਹੋਣਾ, ਉਹ 'ਚ ਸ਼ਾਮਲ ਹੋਣਾ। ਸੋ ਇਸ ਲਈ ਮੋਦੀ ਔਰ ਟਰੂਡੋ ਦੇ ਆਮੋ ਸਾਹਮਣੇ ਹੋਣ ਤੋਂ ਪਹਿਲਾਂ ਕੈਨੇਡੀਅਨ ਨਾਗਰਿਕਾਂ ਲਈ ਭਾਰਤ ਸਰਕਾਰ ਨੇ ਜਿਹੜੇ ਈ ਵੀਜ਼ਾ ਦੀ ਸਹੂਲਤ ਖੋਲ੍ਹੀ ਆ ਉਹਦੇ ਨਾਲ ਲੋਕਾਂ ਨੂੰ ਰਾਹਤ ਹੈ। ਜੀ ਤੇ ਸ਼ਰਮਾ ਜੀ ਆਪਾਂ ਜਾਂਦੇ ਗੱਲ ਕਰੀਏ ਜਿਹੜੇ ਮਜ਼ਦੂਰ ਫਸੇ ਹੋਏ ਨੇ, 41 ਵਰਕਰਸ ਫਸੇ ਹੋਏ ਨੇ ਸੁਰੰਗ ਦੇ ਵਿੱਚ। ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਕਿਸੇ ਵੀ ਸਮੇਂ ਉਹ ਬਾਹਰ ਆ ਸਕਦੇ ਨੇ ਔਰ ਇਹਦੇ ਵਿੱਚ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਉਹ ਸਾਰੇ ਠੀਕ ਠਾਕ ਨੇ, ਸਲਾਮਤ ਨੇ, ਜਿਉਂਦੇ ਨੇ ਤੇ ਉਹਨਾਂ ਤੱਕ ਜਿਹੜਾ ਰਾਸ਼ਨ ਪਾਣੀ ਹੈ, ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਪਹੁੰਚਾਈਆਂ ਗਈਆਂ ਨੇ। ਕਿਸੇ ਵੀ ਵਕਤ ਕਹਿੰਦੇ ਕਿਸੇ ਵੀ ਪਾਲੋ ਸੁਰੰਗ ਦੇ ਵਿੱਚੋਂ ਮਜ਼ਦੂਰ ਜਿਹੜੇ ਨੇ ਉਹ ਬਾਹਰ ਆ ਸਕਦੇ ਨੇ ਜੀ। ਪ੍ਰਵੀਨ ਜੀ, ਬਹੁਤ ਸੁਖਾਮੀ ਖਬਰ ਹੈ ਕਿ ਪਿਛਲੇ 13 ਕੁ ਦਿਨਾਂ ਤੋਂ ਜਿਹੜੇ ਉੱਤਰਕਾਂਸ਼ੀ ਦੇ ਵਿੱਚ, ਉੱਤਰਾਖੰਡ ਦੇ ਵਿੱਚ ਉਸ ਸੁਰੰਗ ਦੇ ਅੰਦਰ ਫਸ ਗਏ ਸੀ ਮਜ਼ਦੂਰ। 41 ਮਜ਼ਦੂਰ ਨੇ। ਇੱਕ ਤਾਂ ਉਹ ਸਹੀ ਸਲਾਮਤ ਨੇ ਜੀ। ਇੱਕ ਦਿਨ ਪਹਿਲਾਂ ਹੀ ਮਤਲਬ ਕਿ ਬਕਾਇਦਾ ਜਿਹੜੀ ਪਾਈਪਲਾਈਨ ਅੰਦਰ ਪਹੁੰਚੀ ਹੈ ਨਾ 6 ਇੰਚ ਦੀ, ਉਹਦੇ ਰਾਹੀਂ ਕੈਮਰਾ ਭੇਜ ਕੇ ਉਹਨਾਂ ਨਾਲ ਗੱਲ ਵੀ ਕੀਤੀ ਗਈ ਤੇ ਉਹਨਾਂ ਨੂੰ ਦੇਖਿਆ ਵੀ ਗਿਆ। ਕੱਲੇ ਨੂੰ ਸਾਹਮਣੇ ਲੈ ਕੇ ਕਿਹਾ ਕਿ ਕੱਲੇ ਸਾਹਮਣੇ ਲਿਆਓ ਤੇ ਉਹਦੇ ਨਾਲ ਗਿਣਤੀ ਵੀ ਹੋਈ ਉਹਨਾਂ ਦੀ ਤੇ ਉਹਨਾਂ ਦੀ ਸਿਹਤਯਾਬੀ, ਉਹਨਾਂ ਦੀ ਸਥਿਤੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਬਾਹਰ ਮਾਹਿਰਾਂ ਨੇ ਤੇ 1-2 ਕੈਦੀਆਂ ਦੀ ਆਪਣੀ ਮਾਂ ਲਈ ਸੁਨੇਹਾ ਜਾਂ ਉਹ ਸੁਨੇਹੇ ਵੀ ਉਹਨਾਂ ਨੇ ਰਿਕਾਰਡ ਕਰ ਦਿੱਤੇ। ਤੇ ਦੂਸਰਾ ਫਿਰ ਜਦੋਂ ਉਹ ਪਾਈਪ ਦਾ ਸਹੀ ਰਾਹ ਖੁੱਲ ਗਿਆ ਤਾਂ ਉਹਦੇ ਰਾਹੀਂ ਬਕਾਇਦਾ ਨੂੰ ਇੱਕ ਦਿਨ ਪਹਿਲਾਂ ਗਰਮ ਖਿਚੜੀ, ਨਹੀਂ ਤਾਂ ਪਹਿਲਾਂ ਮਾੜਾ ਮੋਟਾ ਕੁਛ ਮਤਲਬ ਸੁੱਕੀ ਚੀਜ਼ੇ ਭੇਜੀ ਜਾ ਰਹੀ ਸੀ ਜਾਂ ਆਕਸੀਜਨ ਭੇਜੀ ਜਾ ਰਹੀ ਸੀ ਤੇ ਉਹ ਵੀ ਇੱਕ ਅੰਦਾਜ਼ਾ ਹੀ ਸੀਗਾ ਕਿ ਪਹੁੰਚ ਰਹੀ ਹੈ ਜਾਂ ਨਹੀਂ, ਹੈ ਨਾ। ਫਿਰ ਜਦੋਂ ਸਪਸ਼ਟ ਹੋ ਗਿਆ ਫਿਰ ਉਹਨਾਂ ਲਈ ਗਰਮ ਖਿਚੜੀ ਬੋਤਲਾਂ 'ਚ ਪੈਕ ਕਰਕੇ ਭੇਜੀ। ਫਿਰ ਕੜੀ ਚੌਲ ਪੈਕ ਕਰਕੇ ਭੇਜੇ, ਹੈ ਨਾ। ਸੋ ਇਸ ਤਰ੍ਹਾਂ ਉਹਨਾਂ ਲਈ ਖਾਣਾ ਵੀ ਮਤਲਬ ਪਹੁੰਚਾਇਆ ਗਿਆ ਸਹੀ ਰੂਪ ਦੇ ਵਿੱਚ। ਤੇ ਇਸ ਤੋਂ ਬਾਅਦ ਹੁਣ ਉਹਨਾਂ ਦੇ ਲਈ ਬਾਹਰ 41 ਐਂਬੂਲੈਂਸਾਂ ਤਿਆਰ ਨੇ। ਠੀਕ ਹੈ ਜੀ। ਹਸਪਤਾਲ 'ਚ 45-46 ਬੈੱਡ ਤਿਆਰ ਨੇ, ਕਿਉਂਕਿ ਲੈਣ ਜਿਹੜੀ ਟੀਮ ਨੇ ਜਾਣਾ ਉਹਨਾਂ ਦੀ ਵੀ ਫਿਕਰਮੰਦੀ ਨਾਲ ਹੈਗੀ ਹੈ ਨਾ, ਜਿਹੜੀ ਟੀਮ ਅੰਦਰ ਜਾਊਗੀ ਹੁਣ। ਸੋ 32 ਇੰਚ ਦਾ ਪਾਈਪ ਹੈ ਜਿਹੜਾ ਹੁਣ ਉਹ ਪਾਇਆ ਜਾ ਰਿਹਾ, ਜਿਹਦੇ ਰਾਹੀਂ ਇਹਨਾਂ ਨੂੰ ਬਾਹਰ ਲਿਆਂਦਾ ਜਾਣਾ। ਤੇ ਲਗਭਗ ਖੁਦਾਈ ਦਾ ਕੰਮ ਬਿਲਕੁਲ ਪੂਰਾ ਹੋ ਗਿਆ ਸੀ। ਮਤਲਬ ਕਿ 800 ਮੀਟਰ ਦੀ ਕਹਿੰਦੇ ਦੂਰੀ ਸੀ। ਉਹ ਤੋਂ ਪਹਿਲਾਂ ਥੋੜੀ ਜੀ ਫੇਰ ਕੁਝ ਪਹਾੜੀ ਗਿਰੀ ਅੰਦਰ ਤੇ ਜਿਹਦੇ ਕਾਰਨ ਉਹ ਰੁਕਿਆ। ਫਿਰ ਅੰਦਰ ਬੰਦੇ ਗਏ ਜਵਾਨ ਫੌਜੀ ਦੇ ਤੇ ਉਹਨਾਂ ਨੇ ਜਾ ਕੇ ਅੰਦਰੋਂ ਉਸ ਨੂੰ ਕਲੀਅਰ ਕਰਨਾ ਸ਼ੁਰੂ ਕੀਤਾ, ਜਿਹਨੂੰ 4 ਤੋਂ 5 ਘੰਟੇ ਲੱਗਣੇ ਨੇ। ਤੇ ਜਦੋਂ ਆਪਾਂ ਹੁਣ ਖਬਰ ਕਰ ਰਹੇ ਹਾਂ ਤਾਂ ਮੈਂ ਉਮੀਦ ਕਰ ਰਿਹਾ ਕਿ ਇਸ ਸਮੇਂ ਤੱਕ ਬਿਲਕੁਲ ਰਾਹ ਖੁੱਲ ਗਿਆ ਹੋਵੇਗਾ ਤੇ ਅਗਲੇ ਕੁਝ ਹੀ ਪਲਾਂ 'ਚ ਜਾਂ ਕੁਝ ਘੰਟਿਆਂ 'ਚ ਹੀ ਇਹ ਸੁਖਾਮੀ ਖਬਰ ਬਾਹਰ ਆ ਜਾਏਗੀ ਕਿ 13 ਦਿਨਾਂ ਬਾਅਦ 41 ਮਜ਼ਦੂਰ ਸੁਰੱਖਿਅਤ ਬਾਹਰ ਆ ਗਏ, ਕਿਉਂਕਿ ਉਹਨਾਂ ਨੂੰ ਲਿਜਾਣ ਲਈ ਜਿਹੜੀ ਅੰਦਰ ਟੀਮ ਹੈ, ਰੈਸਕਿਊ ਕਰਨ ਵਾਲੀ ਟੀਮ ਹੈ, ਉਹ ਤਿਆਰ ਖੜੀ ਹੈ। 100 ਦੇ ਕਰੀਬ ਜਵਾਨ ਲੱਗੇ ਹੋਏ ਨੇ, ਜਿਨ੍ਹਾਂ 'ਚ ਇਹ ਤੋਂ ਇਲਾਵਾ 20 ਭਾਰਤੀ ਅਤੇ 3 ਦੇਸ਼ਾਂ ਦੇ 10 ਮਾਹਰ ਨੇ। ਅਮਰੀਕੀ ਉਹ ਮਸ਼ੀਨ ਆ। ਸੋ ਇੱਥੇ ਕੁਝ ਸਵਾਲ ਜ਼ਰੂਰ ਨੇ ਜੀ। ਉਹ ਸਵਾਲ ਇੱਕ ਤਾਂ ਇਹ ਨੇ ਕਿ ਜਿਹੜੇ ਕਹਿੰਦੇ ਅਸੀਂ ਵਿਸ਼ਵ ਤਾਕਤ ਬਣ ਗਏ, ਵਿਸ਼ਵ ਸ਼ਕਤੀ ਬਣ ਗਏ, ਉਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਸਾਡੇ ਪਹਿਲੇ ਫਰਜ਼ ਕੀ ਨੇ। ਬਿਲਕੁਲ 13 ਦਿਨਾਂ ਤੋਂ 41 ਮਜ਼ਦੂਰ ਫਸੇ ਹੋਣ ਤੇ ਸਰਕਾਰ, ਮੈਂ ਕਹਿੰਦਾ ਠੀਕ ਆ, ਪ੍ਰਸ਼ਾਸਨਿਕ ਪੱਧਰ ਤੇ ਸਰਕਾਰੀ ਪੱਧਰ ਤੇ ਕੰਮ ਚੱਲ ਰਿਹਾ, ਪਰ ਹੌਸਲਾ ਅਫਜ਼ਾਈ ਦੀ ਇੱਥੇ ਲੋੜ ਸੀ
ਕਿ ਕ੍ਰਿਕਟ ਖਿਡਾਰੀਆਂ ਨੂੰ ਲੋੜ ਸੀ? ਇਹ ਆਪਣੇ ਆਪ ਸਵਾਲ ਹੈ। ਮੋਦੀ ਜੀ, ਮੈਚ ਜ਼ਰੂਰੀ ਸੀ ਕਿ ਮਜ਼ਦੂਰ ਜ਼ਰੂਰੀ ਸੀ? ਮਜ਼ਦੂਰ ਜ਼ਰੂਰੀ ਸੀ। ਮੈਚ ਜਿੱਤ ਹਾਰ ਦਾ ਮਾਮਲਾ, ਇੱਥੇ ਜ਼ਿੰਦਗੀ ਦਾ ਮਾਮਲਾ ਸੀ। ਜੀ ਜੀ, ਬਿਲਕੁਲ ਸਹੀ ਹੈ। ਹੁਣ ਬਾਅਦ ਚੋਂ ਹਸਪਤਾਲ 'ਚ ਜਾ ਕੇ ਗੁਲਦਸਤੇ ਦੇ ਕੇ ਫੋਟੋਆਂ ਖਿਚਾਈ ਜਾਓ। ਸਵਾਦ ਆਉਂਦਾ ਕਿ ਜਦੋਂ ਸੁਰੰਗ ਖੋਦੀ ਜਾ ਰਹੀ ਸੀ ਉਹਨਾਂ ਦੇ ਲਈ, ਜਦੋਂ ਉਹਨਾਂ ਨੂੰ ਬੋਤਲਾਂ ਭੇਜੀਆਂ ਸੀ, ਉੱਥੇ ਖੜਦੇ ਨਾ ਜਾ ਕੇ। ਸੋ ਇਸ ਲਈ ਇਹ ਕਿੰਨੇ ਹੀ ਸਵਾਲ ਖੜੇ ਨੇ ਕਿ ਅਸੀਂ ਹਕੀਕਤ 'ਚ ਟੈਕਨੋਲੋਜੀ ਦੇ ਮਾਮਲੇ 'ਚ ਅਜੇ ਵੀ ਕਿੱਥੇ ਆ। ਜੀ ਜੀ। ਤੇ ਇਹ ਵੀ ਆਪਣੇ ਆਪ 'ਚ ਸਵਾਲ ਪੈਦਾ ਹੁੰਦਾ ਜਾ ਰਿਹਾ ਕਿ ਇਸ ਤਰ੍ਹਾਂ ਦੀਆਂ ਖੁਦਾਈਆਂ ਕਿੰਨੀਆਂ ਕੁ ਸੁਰੱਖਿਅਤ ਨੇ। ਅਸੀਂ ਪਹਾੜੀ ਨਿਯਮਾਂ ਦਾ, ਇਹਨਾਂ ਦੇ ਤਕਨੀਕੀ ਪੱਖਾਂ ਦਾ ਕਿੰਨਾ ਕੁ ਵਿਚਾਰ ਕਰਦੇ ਹਾਂ? ਸਿਰਫ ਵਿਕਾਸ ਦੇ ਨਾਮ ਤੇ, ਵੋਟਾਂ ਦੇ ਨਾਮ ਤੇ ਅਸੀਂ ਸੁਰੰਗਾਂ ਪੱਟ ਕੇ ਕਿਤੇ ਹੋਰ ਨੁਕਸਾਨ ਤਾਂ ਨਹੀਂ ਕਰ ਰਹੇ? ਇਹਦੇ ਉੱਤੇ ਵੀ ਮੰਥਨ ਕਰਨ ਦੀ ਲੋੜ ਹੈ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।